ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਚੋਂ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਦੇ ਵਿੱਚ ਪਹੁੰਚੇ ਹੋਏ ਹਾਂ। ਇੱਥੇ ਜਦੋਂ ਅਸੀਂ ਅੱਜ ਦੇ ਦਿਨ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੈਗਾ, ਉਹਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਸੈਲੀਬ੍ਰੇਸ਼ਨਸ ਨੇ, ਕਮੈਮੋਰੇਸ਼ਨਸ ਨੇ, ਉਹ ਦੁਨੀਆ ਭਰ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਅਤੇ ਆਉਣ ਵਾਲਾ ਜਿਹੜਾ ਸਾਲ ਹੈਗਾ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਹੈਗਾ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਮਨਾਇਆ ਜਾਣਾ। ਆਉਣ ਵਾਲੇ ਸਾਰੇ ਸਾਲ ਦੇ ਵਿੱਚ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹ ਹੋਣੀਆਂ ਨੇ। ਸੋ ਅੱਜ ਇਸੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਮਾਗਮ ਨੇ ਉਹ ਖਾਸ ਤੌਰ 'ਤੇ ਉਲੀਕੇ ਗਏ ਨੇ, ਜਿੱਥੇ ਜਿਹੜੇ ਪੰਥਕ ਵਿਦਵਾਨ ਹੈਗੇ ਆ, ਕੀਰਤਨ ਹੋਣਗੇ ਅਤੇ ਪੰਥਕ ਵਿਦਵਾਨਾਂ ਦੀਆਂ ਵੀ ਵਿਚਾਰਾਂ ਹੋਣਗੀਆਂ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਸੋ ਜਿੱਥੇ ਅਸੀਂ ਅੱਜ ਦੀਵਾਨ ਦੇ ਵਿੱਚ ਹਾਜ਼ਰੀ ਲਵਾਵਾਂਗੇ, ਉੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਕਿੱਦਾਂ ਦੇ ਵਿਚਾਰ ਨੇ, ਕਿੱਦਾਂ ਦੀਆਂ ਖੁਸ਼ੀਆਂ ਨੇ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ ਵਿਖੇ, ਜਿੱਦਾਂ ਕਿ ਜੋ TV84 ਹੱਕ ਸੱਚ ਇਨਸਾਫ ਦੀ ਆਵਾਜ਼ ਦੁਨੀਆ ਭਰ ਵਿੱਚ ਪਿਛਲੇ 6 ਸਾਲ ਤੋਂ ਜਿਹੜਾ ਹੈ ਉਹ ਬੁਲੰਦ ਕਰ ਰਹੇ ਹਨ। ਅੱਜ ਮੈਟਰੋਪੋਲੀਟਨ ਏਰੀਏ ਦੀਆਂ ਸਿੱਖ ਸੰਗਤਾਂ ਨੇ ਰਲ ਕੇ ਵਰਜੀਨੀਆ ਮਨਾਸਸ ਵਿਖੇ ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ ਵਿਖੇ ਜਿਹੜਾ ਹੈ ਉਹ TV84 ਔਰ ਸਾਡੇ ਸਤਿਕਾਰਯੋਗ, ਜਿਨ੍ਹਾਂ ਨੂੰ ਅਸੀਂ ਸਹੀ ਮਾਇਨਿਆਂ 'ਚ ਪੰਥ ਦੇ ਵਿਦਵਾਨ ਕਹਿ ਲਈਏ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ 5, 6, 7 ਸਾਲ ਦੀ ਉਮਰ ਤੋਂ ਲੈ ਕੇ ਅੱਜ ਤੱਕ ਜਿਹੜਾ ਹੈ ਉਹ ਪੰਥ ਦੇ ਹਵਾਲੇ ਕੀਤਾ ਹੋਇਆ ਹੈ। ਔਰ ਉਹਨਾਂ ਨੇ ਜ਼ਿਲ੍ਹੇ ਸਾਕੇ 1978, 1984 ਤੋਂ ਲੈ ਕੇ ਔਰ 1988 ਤੋਂ ਖਾਸ ਕਰਕੇ ਅਮਰੀਕਾ ਵਿੱਚ ਆ ਕੇ ਜੋ ਹੱਕ ਸੱਚ ਇਨਸਾਫ ਦੀ ਆਵਾਜ਼ ਨੂੰ ਆਪਣੇ ਰਾਜ ਭਾਗ ਅੰਮ੍ਰਿਤਸਰ, ਹਰਿਮੰਦਰ ਸਾਹਿਬ, ਅਕਾਲ ਤਖਤ ਢਹਿ ਢੇਰੀ ਕਰ ਦੇਣ ਤੋਂ ਬਾਅਦ 1978 ਭਾਈ ਫੌਜਾ ਸਿੰਘ ਔਰ ਉਹਨਾਂ ਦੇ ਜਿਹੜੇ 13 ਸਾਥੀ ਸਨ ਸਿੰਘ ਸ਼ਹੀਦ। ਇਹ ਗੱਲ ਕੀ ਸੀ? ਗੱਲ ਸੀ ਉਸ ਅਜ਼ਮਤ ਦੀ, ਉਸ ਗੁਰੂ ਨਾਨਕ ਦੀ ਇੱਕ ਓਂਕਾਰ ਅਤੇ ਸਰਬੱਤ ਦੇ ਭਲੇ ਦੀ ਸੋਚ ਦੇ ਬਰਾਬਰ ਨਿਰੰਕਾਰੀਆਂ ਨੂੰ ਖੜਾ ਕਰਨਾ। ਅਤੇ ਉਸ ਤੋਂ ਅੱਜ ਤੱਕ ਜਿਹੜਾ ਹੈ ਉਹ ਡਾਕਟਰ ਸਾਹਿਬ ਜਿਹੜੇ ਨੇ 1994 ਤੋਂ ਲੈ ਕੇ ਮੈਟਰੋਪੋਲੀਟਨ ਏਰੀਏ ਨੂੰ ਆਪਣਾ ਘਰ ਸਮਝਦੇ ਹਨ। ਔਰ ਖਾਲਿਸਤਾਨ ਅਫੇਅਰ ਸੈਂਟਰ ਜਿਹੜਾ ਦਫ਼ਤਰ ਹੈ ਉਹ ਨੈਸ਼ਨਲ ਪ੍ਰੈਸ ਬਿਲਡਿੰਗ, ਜਿਨ੍ਹਾਂ ਨੂੰ ਕਿ ਉਦੋਂ ਪੰਥਕ ਕਮੇਟੀ ਭਾਈ ਦਲਜੀਤ ਸਿੰਘ ਵਾਲੀ ਪੰਥਕ ਕਮੇਟੀ ਸੀ, ਉਹਨਾਂ ਨੇ ਇਹ ਦਫ਼ਤਰ ਦਾ ਜਿਹੜਾ ਹੈ ਉਹ ਆਗਾਜ਼ ਕੀਤਾ ਸੀ। ਅੱਜ ਤੱਕ ਨਿਰੰਤਰ ਉਹ ਦਫ਼ਤਰ ਜਿਹੜਾ ਹੈ ਚੱਲ ਰਿਹਾ ਹੈ। ਅਤੇ ਪਿਛਲੇ 6 ਸਾਲ ਤੋਂ ਡਾਕਟਰ ਸਾਹਿਬ ਜਿਹੜੇ ਨੇ ਮੰਡੇ ਤੋਂ ਫਰਾਈ ਦੇ ਜੋ ਹੱਕ ਸੱਚ ਇਨਸਾਫ ਦੀ ਬੇਬਾਕ ਆਵਾਜ਼ ਜਿਹੜੀ ਹੈ, ਜੋ ਵੀ ਰੀਸੈਂਟ ਔਰ ਪੁਰਾਤਨ ਸਾਰਾ ਸੁਮੇਲ ਕਰਕੇ ਹਿਸਟਰੀ ਨੂੰ ਔਰ ਉਹ ਸਿੱਖ ਕੌਮ ਦੇ ਸਾਹਮਣੇ ਰੱਖ ਰਹੇ ਹਨ। ਔਰ ਲੋਕਲ ਸੰਗਤਾਂ ਨੇ ਉਸ ਦਾ ਆਪਣਾ ਫਰਜ਼ ਸਮਝਦਿਆਂ ਹੋਇਆਂ ਉਹਨਾਂ ਵਾਸਤੇ ਡਾਕਟਰ ਅਮਰਜੀਤ ਸਿੰਘ ਔਰ ਖਾਸ ਕਰਕੇ TV84 ਵਾਸਤੇ ਜਿਹੜਾ ਹੈ ਇਹ ਫੰਡ ਰੇਜ਼ ਦਾ ਆਗਾਜ਼ ਅੱਜ ਕੀਤਾ ਹੋਇਆ ਹੈ ਇਸ ਗੁਰਦੁਆਰਾ ਸਾਹਿਬ ਵਿੱਚ। ਅਤੇ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਅਸੀਂ ਇਸ ਜੋ ਕਿ ਹੁਣ ਦੁਨੀਆ ਵਿੱਚ ਚੱਲ ਰਿਹਾ ਹੈ, ਮੀਡੀਆ ਦਾ ਸਿਸਟਮ ਹੈ, ਔਰ ਜਿਸ ਦੁਸ਼ਮਣ ਨਾਲ ਬੇਸ਼ੱਕ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਰ ਕਿਆਂ ਤੋਂ ਲੈ ਕੇ ਔਰ ਬਾਬੇ ਕਿਆਂ ਦਾ ਵਿਰੋਧ ਚੱਲ ਰਿਹਾ ਸੀ, ਔਰ ਚਾਹੇ ਉਹ ਮੁਗਲ ਸਨ, ਫਰਾਂਸੀਸੀ ਸਨ, ਅਫਗਾਨੀ ਧਾਲਵੀ ਸਨ, ਬ੍ਰਿਟਿਸ਼ ਬਸਤੀਵਾਦੀ ਸਨ, ਉਹਨਾਂ ਦੀਆਂ ਸਫਾਂ ਵੀ ਜਿਹੜੀਆਂ ਨੇ ਗੁਰੂ ਨਾਨਕ ਦੀ ਸੋਚ ਨੇ, ਹੱਕ ਸੱਚ ਇਨਸਾਫ ਦੀ ਸੋਚ ਨੇ ਮੇਟੀਆਂ ਸਨ। ਔਰ ਅੱਜ ਜਿਹੜਾ ਬ੍ਰਾਹਮਣ ਹਿੰਦੂਤਵਾ ਏਜੰਡਾ, ਜਿਨ੍ਹਾਂ ਦੇ ਸ਼ਾਇਦ ਮੈਂ ਸਮਝਦਾ ਹਾਂ ਭੁਲੇਖੇ ਵਿੱਚ ਆ ਕੇ, ਨਹੀਂ ਤਾਂ ਗੁਰੂ ਦਾ ਸਿੱਖ ਕਿਸੇ ਦੇ ਭੁਲੇਖੇ ਵਿੱਚ ਨਹੀਂ ਆ ਸਕਦਾ, 1947 ਵਿੱਚ ਆਪਣਾ ਆਪ ਜਿਹੜਾ ਹੈ ਹਿੰਦੁਸਤਾਨ ਨਾਲ ਜੋੜਿਆ ਸੀ। ਔਰ ਜੋ ਉਹਨਾਂ ਨੇ 1947 ਤੋਂ ਲੈ ਕੇ ਅੱਜ ਤੱਕ ਜਿਸ ਰੂਪ ਵਿੱਚ ਸਿੱਖ ਕੌਮ ਨਾਮ ਕੀਤਾ ਹੈ, ਉਹ ਕਿਸੇ ਕੋਲ ਭੁੱਲਿਆ ਨਹੀਂ। ਉਹ ਨਹਿਰੂ ਦੀਆਂ ਗੱਲਾਂ ਹੋਣ, ਕਿਸੇ ਦੀਆਂ ਹੋਣ, ਜਦੋਂ ਉਹਨਾਂ ਨੂੰ ਜਿਤਾਇਆ ਗਿਆ ਕਿ ਸਾਡੇ ਨਾਲ ਜਿਹੜੇ ਤੁਸੀਂ ਵਾਅਦੇ ਕੀਤੇ ਸੀ, ਅਤੇ ਉਹਨਾਂ ਦੀ ਇਹ ਗੱਲ ਸੀ, ਤਬ ਬਾਤ ਔਰ ਥੀ ਅਬ ਬਾਤ ਔਰ ਹੈ।
ਔਰ ਜੇ ਅਸੀਂ ਹੁਣ 1984 ਤੋਂ ਬਾਅਦ ਦਾ ਲੈ ਲਈਏ ਤੇ ਉਹ ਡੇ ਬਾਈ ਡੇ ਤੇ ਜਿਹੜਾ ਹੈ ਉਹ ਹਰ ਗੱਲ ਜਿਹੜੀ ਹੈ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਹਿ ਰਹੇ ਹਨ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜੋ ਕਲਿੱਪ ਬਹੁਤ ਚੱਲ ਰਹੇ ਹਨ ਔਰ ਬਹੁਤ ਇੱਕ ਇੱਕ ਲਫ਼ਜ਼ ਜਿਹੜਾ ਹੈ ਉਹਨਾਂ 'ਚ ਕਿਤਾਬ ਲਿਖੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਸੀ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਿੱਖ ਹਿੰਦੂਆਂ ਵਿੱਚੋਂ ਹਨ, ਇਹ ਹਿੰਦੂ ਹਨ, ਤੇ ਜੇ ਤੁਸੀਂ ਕਹਿੰਦੇ ਹੋ ਅੱਤਵਾਦੀ ਜੋ ਸਿੱਖ ਨੇ ਤੇ ਫਿਰ ਸਾਨੂੰ ਵੱਖਰੀ ਕੌਮ ਕਿਉਂ ਨਹੀਂ ਗਿਣਦੇ? ਵੀ ਜੇ ਤੁਸੀਂ ਫਿਰ ਪੇਪਰਾਂ 'ਚ ਲਾਓ ਕਿ ਹਿੰਦੂ ਅੱਤਵਾਦੀ ਹਨ। ਪਰ ਅਫਸੋਸ ਦੀ ਗੱਲ ਸੀ, ਉਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਭਾਈ ਜਦੋਂ ਉਹਨਾਂ ਦੇ ਜਿਹੜੇ ਇੰਡੀਅਨ ਗੌਰਮੈਂਟ ਦੇ ਜਿਹੜੇ ਦਿੱਲੀ ਦਰਬਾਰ ਦੇ ਜਦੋਂ ਕੋਈ ਏਜੰਟ ਜਾਂ ਗੱਲਬਾਤ ਕਰਨ ਵਾਲੀ ਗੌਰਮੈਂਟ ਦੇ ਭੇਜੇ, ਚਾਹੇ ਸੁਸ਼ੀਲ ਮੁਨੀ ਸਨ, ਚਾਹੇ ਬਾਬਾ ਆਮਟੇ ਸੀ, ਜਾਂ ਕੋਈ ਹੋਰ ਵੀ ਆਏ ਸਨ, ਅਤੇ ਔਰ ਸੰਤਾਂ ਨੂੰ ਜਦੋਂ ਸਵਾਲ ਪੁੱਛਦੇ ਸੀ ਤੇ ਉਹ ਕਹਿੰਦੇ ਸੀ ਵੀ ਭਾਈ ਜਿਹੜੇ ਸਵਾਲ ਸਾਨੂੰ ਪੁੱਛਦੇ ਹੋ ਉਹ ਦਿੱਲੀ ਸਰਕਾਰ ਨੂੰ ਜਾ ਕੇ ਪੁੱਛੋ ਕਿ ਦਿੱਲੀ ਸਾਨੂੰ ਸਟੇਟ ਜਿਹੜੀ ਹੈ ਉਹ ਨਾ ਰੱਖਣਾ ਚਾਹੁੰਦੀ ਹੈ ਕਿ ਨਹੀਂ। ਅਸੀਂ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਪਰ ਅਫਸੋਸ ਦੀ ਗੱਲ ਹੈ ਕਿ ਸਿੱਖਾਂ ਵਾਸਤੇ ਕੋਈ ਹੋਰ ਕਾਨੂੰਨ ਸੀ, ਸਾਡੇ ਵਾਸਤੇ ਹੋਰ ਹੈ। ਮੈਂ ਹੁਣ ਰੀਸੈਂਟ ਜੋ ਪਿਛਲੇ ਦਿਨਾਂ ਵਿੱਚ ਬਿਪਨ ਰਾਵਤ ਜੋ ਆਰਮੀ ਦਾ ਚੀਫ ਹੈ, ਉਸ ਨੇ ਜੋ ਸਟੇਟਮੈਂਟ ਦਿੱਤੀ ਸੀ ਕਿ ਫਿਰ ਪੰਜਾਬ ਵਿੱਚ ਜੋ ਹੈ ਉਹ ਅੱਤਵਾਦ ਵੱਖਵਾਦ ਜਾਂ ਅਸਲ ਵਿੱਚ ਹੈ ਕਿ ਆਜ਼ਾਦੀ ਪਸੰਦ ਲੋਕ ਜਿਹੜੇ ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਹੇ ਹਨ ਔਰ ਆਪਣੇ ਜੋ ਅਧਿਕਾਰ ਹਨ ਉਹ ਦੱਸ ਰਹੇ ਹਨ, ਉਹਨਾਂ ਨੂੰ ਦਬਾਉਣਾ ਚਾਹੀਦਾ ਹੈ। ਅਤੇ ਰੀਸੈਂਟ ਜੋ ਕੱਲ੍ਹ ਵਾਪਰਿਆ ਹੈ ਅੰਮ੍ਰਿਤਸਰ ਦੇ ਨੇੜੇ, ਰਾਜਾ ਸਾਂਸੀ ਦੇ ਨੇੜੇ ਅਦਲੀਵਾਲ ਪਿੰਡ ਹੈ, ਉਹਦੇ ਲਾਗੇ ਇੱਕ ਨਿਰੰਕਾਰੀਆਂ ਦਾ ਡੇਰਾ ਹੈ। ਦਿਨੇ 10 ਵਜੇ ਦੀ ਗੱਲ ਹੈ ਕਿ 3 ਜਣੇ ਆਏ ਹਨ, ਇੱਕ ਨੂੰ ਸਿਕਿਉਰਿਟੀ ਵਾਲਾ ਰੋਕ ਰਿਹਾ ਹੈ, ਦੂਜਾ ਜਾ ਰਿਹਾ ਹੈ, ਗਰਨੇਡ ਚੱਲਣ ਵਾਲਾ ਸੀ ਨਾ ਚੱਲਣ ਵਾਲਾ ਸੀ। ਬਿਪਨ ਰਾਵਤ ਦੀ ਜਿਹੜੀ ਸਟੇਟਮੈਂਟ ਸੀ ਉਹਨੂੰ ਸੱਚ ਸਾਬਤ ਕਰਨ ਲਈ ਉੱਥੇ ਵਿਚਾਰੇ ਮੈਂ ਸਮਝਦਾ ਹਾਂ ਕਿ ਬੇਦੋਸ਼ੇ 3 ਮਾਰੇ ਗਏ ਹਨ, 20-25 ਜ਼ਖਮੀ ਹੋਏ ਹਨ। ਪਰ ਉਹਨਾਂ ਦਾ ਗੱਲ ਜਿਹੜਾ ਰੈਫਰੈਂਡਮ 2020 ਆ ਰਿਹਾ ਹੈ ਜਾਂ ਜਿਹੜੇ ਸਿੱਖ ਉੱਥੇ ਹੱਕ ਸੱਚ ਇਨਸਾਫ ਦੀ ਆਵਾਜ਼ ਉਠਾ ਰਹੇ ਹਨ ਉਹਨਾਂ ਨੂੰ ਜਿਹੜਾ ਹੈ ਚੁੱਪ ਕਰਾਉਣਾ ਹੈ। ਜਿਸ ਤਰ੍ਹਾਂ ਕਿ ਮੈਂ ਬਿਆਨ ਦੇਖ ਰਿਹਾ ਸਾਂ ਵਟਸਐਪ 'ਤੇ ਫੇਸਬੁੱਕ 'ਤੇ ਘੁੰਮ ਰਿਹਾ ਹੈ ਕਿ ਸਾਡੇ ਜੋ ਵਿਦਵਾਨ ਜਿਨ੍ਹਾਂ ਕਿ ਕਾਫੀ ਕੰਮ ਜੋ ਦਿੱਲੀ ਕਤਲੇਆਮ ਦਿੱਲੀ ਜੈਨੋਸਾਈਡ 'ਤੇ ਕੀਤਾ ਹੈ, ਫੂਲਕਾ ਸਾਹਿਬ ਇਸ ਵੇਲੇ ਉਹ MLA ਵੀ ਹਨ ਆਮ ਆਦਮੀ ਪਾਰਟੀ ਦੇ, ਅਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਮੌੜ ਮੰਡੀ ਜੋ ਕਿ ਪਿਛਲੀਆਂ ਇਲੈਕਸ਼ਨਾਂ ਵਿੱਚ ਮੌੜ ਮੰਡੀ ਜਿਹੜਾ ਬਲਾਸਟ ਹੋਇਆ ਸੀ ਉਹਨਾਂ ਨੂੰ ਵੀ ਕਦੀ ਖਾਲਿਸਤਾਨੀਆਂ ਦੇ ਕਦੀ ਕਿਸੇ ਦੇ ਖਾਤੇ ਵਿੱਚ ਪਾਇਆ ਜਾ ਰਿਹਾ ਸੀ, ਪਰ ਉਹ ਸਿੱਧਾ ਮੁੜ ਕੇ ਡੇਰੇ ਨਾਲ ਰਾਮ ਰਹੀਮ ਦੇ ਡੇਰੇ ਨਾਲ ਜਾ ਕੇ ਜੁੜਿਆ ਹੈ। ਮੈਂ ਸਮਝਦਾ ਹਾਂ ਕਿ ਅੱਜ ਵੀ ਜਿਹੜਾ ਇੱਥੇ ਗਰਨੇਡ ਫਟਿਆ ਹੈ, ਸਭ ਕੁਝ ਕੀਤਾ ਹੈ ਉਹਨਾਂ ਨੇ। ਬਿਪਨ ਰਾਵਤ ਔਰ ਜੋ ਇੰਟੈਲੀਜੈਂਸ ਏਜੰਸੀਆਂ ਹਨ ਜੋ ਕਹਿ ਰਹੀਆਂ ਹਨ ਕਿ ਸਿੱਖ ਸਿਰ ਚੁੱਕ ਰਹੇ ਹਨ, ਉਸ ਨੂੰ ਹੀ ਜਿਹੜਾ ਹੈ ਪੂਰਾ ਕਰਨ ਲਈ ਕੀਤਾ ਹੈ। ਔਰ ਉਹਨਾਂ ਨੇ ਜਿਹੜਾ ਹੈ ਫੂਲਕਾ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਇਹਦੇ ਡੀਪ ਡਾਊਨ ਜਾਣਾ ਚਾਹੀਦਾ ਹੈ ਔਰ ਇਹਦੀਆਂ ਤਾਰਾਂ ਵੀ ਜਿਹੜੀਆਂ ਦਿੱਲੀ ਦਰਬਾਰ ਨਾਲ ਜੁੜਨਗੀਆਂ। ਔਰ ਮੈਂ ਸਿੱਖ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਔਰ ਇੱਥੇ ਲੋਕਲ ਵੀਰਾਂ ਨੂੰ ਅੱਜ ਕਿ ਅਸੀਂ TV 84 ਦਾ ਜੋ ਇੱਥੇ ਫੰਡ ਰੇਜ਼ ਹੋ ਰਿਹਾ ਹੈ ਵੱਧ ਤੋਂ ਵੱਧ ਉਹਦੇ ਵਿੱਚ ਹਿੱਸਾ ਪਾਈਏ, ਕਿਉਂਕਿ ਹੁਣ ਮੀਡੀਆ ਦਾ ਜ਼ਮਾਨਾ ਹੈ ਔਰ ਅਸੀਂ ਇਸ ਦੁਨੀਆ ਨੂੰ ਦੱਸ ਸਕੀਏ ਕਿ ਸਿੱਖ ਕੌਣ ਹਨ ਔਰ ਕਿਸ ਤਰੀਕੇ ਨਾਲ ਅਸੀਂ ਆਪਣੇ ਹੱਕ ਜਿਹੜੇ ਨੇ ਉਹ ਆਜ਼ਾਦ ਖਾਲਿਸਤਾਨ ਦੀ ਪ੍ਰਾਪਤੀ ਕਰਨੀ ਹਨ। ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਉਹ ਕਹੇ ਹੋਏ ਸ਼ਬਦ ਕਿ ਹੱਕ ਲਏ ਜਾਂਦੇ ਹਨ, ਮੰਗਾਂ ਮੰਗੀਆਂ ਜਾਂਦੀਆਂ ਹਨ, ਹੱਕ ਲਏ ਜਾਂਦੇ ਹਨ। ਅਸੀਂ ਆਪਣਾ ਖੁੱਸਿਆ ਸਿੱਖ ਰਾਜ ਖਾਲਸਾ ਰਾਜ ਉਹ ਜਿਹੜਾ ਹੈ ਵਾਪਸ ਲੈਣਾ ਹੈ। ਇਹਨਾਂ ਹੀ ਸ਼ਬਦਾਂ ਨਾਲ ਮੈਂ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇੰਡੀਆ ਤੋਂ ਸਰਦਾਰ ਸਵਰਨ ਸਿੰਘ ਦਾਨੇਵਾਲੀਆ ਜਿਹੜੇ ਕਿ ਰੇਡੀਓ ਪੰਜਾਬ ਟੁਡੇ ਨੂੰ ਚਲਾਉਂਦੇ ਨੇ ਬਠਿੰਡੇ ਤੋਂ, ਬਹੁਤ ਸਮੇਂ ਤੋਂ ਪੱਤਰਕਾਰ ਨੇ। ਉਹਨਾਂ ਨੇ ਪੋਸਟ ਗ੍ਰੈਜੂਏਟ ਡਿਗਰੀ ਵੀ ਕੀਤੀ ਵੀ ਹੈ, MS ਕਮਿਊਨੀਕੇਸ਼ਨ MA ਵੀ ਹੈ, ਅਤੇ ਉਹ ਰੇਡੀਓ ਪੰਜਾਬ ਟੁਡੇ ਦੇ ਮੈਨੇਜਿੰਗ ਐਡੀਟਰ ਨੇ। ਉਹ ਸੰਗਤ ਵਿੱਚ ਆਏ ਨੇ। ਮੈਂ ਉਹਨਾਂ ਨੂੰ ਕਹਾਂਗਾ ਵੀ 5 ਮਿੰਟ ਵਾਸਤੇ ਸੰਗਤ ਨਾਲ ਦੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜੀ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मैं धन्नवादी हाँ, तुसीं मैनूं अपने कुछ विचार साझे करन दा समां दिता है। लंबा समा हो गया पत्रकारिता दे विच, सो जदों संगत दे विच जां किते भी मैनूं समां मिलदा तो मैं पत्रकारिता दे दौरान जो देखिया हुंदा, खबरां तो इलावा कुछ नोट कीता हुंदा, मेरी कोशिश हुंदी है मैं वो तुहाडे नाल साझीआं करां। सो अज कल मैं विशेष तौर दे उत्ते जिहड़ी चीज़ वेख रहे हैं साडी सिख कौम दे विच, असीं अपने जन्म स्थान ननकाना साहब वल साडा जिहड़ा रुझान बहुत घट है, क्योंकि सिख धर्म का जिहड़ा जन्म स्थान है ननकाना साहब है अते खालसे का जन्म स्थान आनंदपुर साहब है। बड़े घरां दे विच जाण दा मौका मिलिया। साडे साहब गुरु साहबानां दीयां तस्वीरां जिन्हां नूं असीं मनमत कहने आ वो तो मिल जांदियां ने, पर मैनूं किसी भी घरे ननकाना साहब की तस्वीर लगी हुई नज़र नहीं आई। ना ही असीं अपने जदों तस्वीर लगी होगी तो बच्चे इतिहास पुछणगे तो असीं उन्हां नूं दस्सांगे कि साडा जिहड़ा जन्म कित्थों होया, सिੱਖੀ का जन्म कित्थों होया, सिੱਖੀ के प्रिंसीपल्स की ने। सिੱਖੀ का प्रिंसीपल साहब श्री गुरु नानक देव जी ने दिता है, किरत कर, नाम जप, वंड के छक। साडा धर्म छोटा सी, गरीब सी, दबे कुचले लोगों का धर्म सी। सो साडे प्रिंसीपल्स नूं होर पोलीटिकल लोगों ने इस प्रिंसीपल नूं अडॉप्ट किया तो उहदा प्रचार किया। इस तरह भाई कन्हैया जी जिन्हां नूं मैं रैड क्रॉस का बानी कहना हुन्ना, क्योंकि असल दे विच जेकर रैड क्रॉस के बानी सानूं भाई कन्हैया जी सी, क्योंकि उन्होंने गुरु जी का हुक्म मन्निया कि जंग दे विच जख्मियां की सेवा करनी है। तो वो जदों विरोधियों नूं भी साडे दुश्मनों नूं भी इलाज करन लगे तो उन्होंने दी पेशी पई तो फिर उन्होंने ये गल कही कि तुसीं तां मैनूं कहा सीगा कि जख्मियां की सेवा करनी है, तो मैं तो जख्मियां की सेवा कर रहा। सो असीं अपने रैड क्रॉस जी नूं अज असीं रैड क्रॉस कहने, असीं भाई कन्हैया जी की वो सोच नूं भी नहीं लिजा सके। ये गल्लां मैं हुण कुछ करनियां शुरू कीतियां ने, क्योंकि मैं नोट किया है सारिया चीज़ों नूं जिथे मैं जाना है। सो बच्चे भी ने, मावां भी ने, भैणां भी ने, बजुर्ग भी बैठे ने। सो मेरी सारिਆਂ ਨੂੰ गुजारिश है कि जिवें लोग वैटिकन सिटी ਜਾਂ मक्के अपने धर्म के लिए जाते हैं तो कहते हैं कि साडा इत्थे जाण तो बिना जीवन सफला नहीं हुंदा, तो असी भी एक कोशिश करिए कि असी भी बाबे नानक दे घर ननकाना साहब भी जरूर एक बारी जाके आइए, क्योंकि कुछ साजिशां हुंदियां ने, एजेंसियां स्टेट साजिशां रचदियां ने। सब तो पहला तो ये गल कह दी जाती है कि जिस किसी व्यक्ति का पाकिस्तान का वीज़ा लग गया उन्होंने अमरीका कनेडा का वीज़ा नहीं लगना। गुरु महाराज की हजूरी में बैठ के मैं गल कह रहा कि मैं अमरीका का वीज़ा अप्लाई करने तो पहले 3 बार पाकिस्तान जाके आया सी, एंड जान के जाके आया सी। एंड जिदन अमरीका का वीज़ा विदाउट एनी स्पॉन्सरशिप मैं अप्लाई किया तो सब तो पहले उत्ते पाकिस्तान का नाम लिखा सी कंट्री विजिटेड दे विच, एंड मैनूं किसी ने कोई सवाल नहीं किया। अमरीका वड़दे हैं, कित्थे जाके आए हो, किवें आए हो, किहदे कोले जाना है, असीं वो गल्लां सवालों नूं हमेशा ही इग्नोर कर दिंदे हैं। तो साडे जे ननकाना साहब कोई जा आउंदा, जे उहनूं पुछ लिया भी तुसीं पाकिस्तान जाके, असीं वो डर भै जिहड़ा असीं फैला दिंदे हैं कि मैं तो 5 मिनट पुछी गए तू पाकिस्तान क्यों गया। ये असीं नहीं दसदे कि जे कनेडा जाके आए, इंडिया जाके, वो भी तो सानूं पुछिआ उन्होंने, तो असीं पाकिस्तान का नाम असीं उत्ते कर लैंदे हैं, तो दूजे भी जिहड़े भरा डर जांदे भी असीं पाकिस्तान नहीं जाना। तो साडा की है, साडा तो जन्म स्थान है, असीं जे उत्थे नहीं जांदे साडा जीवन सफल नहीं हुंदा। सो कुछ अजिहियां जिहड़ियां गल्लां ने मैं नोट कीतियां ने, होर भी बड़ियां गल्लां ने, फजूल खर्चियां ने। परिवारां दे विच असीं बाहर आ गए हैं, इत्थे भी असीं विआह शादियां दे उत्ते दुख दी घड़ी दे विच भी जिहड़े साडे खर्च ने वो बहुत वध गए ने। ते जेकर असीं मैं इंडिया दे विच मैं पाकिस्तान की गल करां, उत्थे कोई भी कोई विआह दा समागम हुंदा तां वध तो वध 3 जिहड़े ने तरह के खाने तुसीं उत्थे डिशिज परोस सकदे हो, चौथा नहीं कर सकदे, तो लिमिटेड जिहड़ा उन्हां दा कानून है, इन्ने ही बंदे साध सकदे। सानूं भी चाहीदा कि असीं सादगी दे विच रह के जिहड़ा कुछ अजिहियां ऊणताइयां साडे समाज दे विच आ गईयां ने, असीं उन्हां तों दूर करिए।
ਤੀਸਰੀ ਗੱਲ ਮੈਂ ਕਹਿੰਦਾ ਕਿ ਸਾਡੀ ਕਮਿਊਨਿਟੀ ਦੀਆਂ ਅਚੀਵਮੈਂਟਸ ਬਹੁਤ ਨੇ, ਭਾਵੇਂ ਉਹ ਅਮਰੀਕਾ ਦੇ ਵਿੱਚ ਨੇ, ਭਾਵੇਂ ਕੈਨੇਡਾ ਦੇ ਵਿੱਚ ਨੇ, ਭਾਵੇਂ ਇੰਡੀਆ ਦੇ ਵਿੱਚ ਨੇ। ਹਰ ਕੋਈ ਵਿਅਕਤੀ ਇੱਕ ਸਾਡੀ ਛੋਟੀ ਜਿਹੀ ਗੱਲ ਨੂੰ, ਜੇ ਕੋਈ ਵਿਅਕਤੀ ਸਾਡੇ ਚੋਂ ਇੱਕ ਪਤਾ ਨਹੀਂ ਲੱਖਾਂ 'ਚ ਇੱਕ ਹੋਊਗਾ ਮਾੜੀ ਗੱਲ ਕਰ ਦਿੰਦਾ ਹੈ, ਅਸੀਂ ਆਪਣੀਆਂ ਕਮਿਊਨਿਟੀ ਦੀਆਂ ਅਚੀਵਮੈਂਟਸ ਭੁੱਲ ਕੇ ਉਹ ਵਿਅਕਤੀ ਨੂੰ ਸਾਰੀ ਕਮਿਊਨਿਟੀ ਨਾਲ ਜੋੜ ਕੇ ਸਾਰੀ ਕਮਿਊਨਿਟੀ ਨੂੰ ਬਦਨਾਮ ਕਰ ਦਿੰਦੇ ਹਾਂ। ਅਸੀਂ ਖੁਦ ਹੀ ਕਰਦੇ ਹਾਂ, ਆਪਦਾ ਢਿੱਡ ਅਸੀਂ ਖੁਦ ਨੰਗਾ ਕਰਦੇ ਹਾਂ ਵੀਡੀਓਜ਼ ਪਾ ਕੇ। ਸੋ ਮੈਂ ਇਹ ਵੀ ਕਹਿੰਦਾ ਕਿ ਸਾਨੂੰ ਇਹਦੇ ਖਿਲਾਫ ਵੀ ਇੱਕ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਕੋਈ ਵੀ ਬੰਦਾ ਜੇਕਰ ਸੋਸ਼ਲ ਮੀਡੀਆ ਦੇ ਉੱਤੇ, ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਵੀ ਸੋਚ ਸਮਝ ਕੇ ਕੋਈ ਵੀ ਚੀਜ਼ ਅੱਗੇ ਫਾਰਵਰਡ ਕਰਿਆ ਕਰੋ, ਤੇ ਜੇਕਰ ਅਜਿਹੀ ਵੀ ਘਟਨਾ ਜਿਹੜੇ ਨਾਲ ਸਾਡੀ ਕਮਿਊਨਿਟੀ ਬਦਨਾਮ ਹੁੰਦੀ ਹੈ ਉਹ ਅੱਗੇ ਨਾ ਫਾਰਵਰਡ ਕਰੋ। ਉਹਨਾਂ ਨੂੰ ਵੀ ਰੋਕੋ ਜਿਹੜੇ ਕਰਦੇ ਨੇ, ਜੇਕਰ ਕੋਈ ਨਹੀਂ ਰੁਕਦਾ, ਕਿਉਂਕਿ ਇਹ ਇੱਕ ਸਾਜ਼ਿਸ਼ਾਂ ਨੇ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੀ ਸਾਡੇ ਸਿੱਖ ਧਰਮ ਦੇ ਖਿਲਾਫ ਪੈਰਲਲ ਖੜੀਆਂ ਹੋਈਆਂ ਨੇ। ਉਹ ਭਾਵੇਂ ਗੰਗੂ ਦੇ ਰੂਪ 'ਚ ਹੋਣ, ਭਾਵੇਂ ਹਿੰਦੂ ਰਾਜਿਆਂ ਦੇ ਰੂਪ ਦੇ ਵਿੱਚ, ਤੇ ਭਾਵੇਂ ਅੱਜ ਦੇ ਸਾਡੇ ਇਹ ਲੋਕਾਂ ਦੇ ਰੂਪ ਵਿੱਚ ਹੋਵੇ। ਕਿਉਂਕਿ ਜਦੋਂ ਇਹ ਧਰਮ ਬਣਿਆ ਸੀ ਤਾਂ ਉਹ ਦੱਬੇ ਕੁਚਲੇ ਲੋਕਾਂ ਦਾ ਸੀਗਾ, ਕੱਟੜਪੰਥੀ ਦੇ ਖਿਲਾਫ ਜਿਹੜਾ ਧਰਮ ਦੀ ਨਿਉ ਰੱਖੀ ਸੀ ਬਾਬੇ ਨਾਨਕ ਨੇ। ਸੋ ਅਸੀਂ ਉਸੇ ਦਿਨ ਤੋਂ ਟਾਰਗੇਟ ਹੈ, ਮਿਹਨਤ ਕਸ਼ਾਂ ਦਾ ਇਹ ਸਾਡਾ ਧਰਮ ਹੈ। ਅਸੀਂ ਹਰ ਕਿਸੇ ਦੀ ਮਦਦ ਕਰਨ ਦੇ ਲਈ ਆਪਣਾ ਜਿਹੜਾ ਪਾਈ ਜਿਹੜੀ ਜੋੜੀ ਹੁੰਦੀ ਹੈ ਉਹ ਵੀ ਖਰਚ ਕੇ ਅਸੀਂ ਹਰ ਵਿਅਕਤੀ ਦੀ ਮਦਦ ਕਰਨ ਦੇ ਲਈ ਧਰਮ ਨਹੀਂ ਦੇਖਦੇ, ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਦੇ ਫਲਸਫੇ ਦੇ ਉੱਤੇ ਅਸੀਂ ਕੰਮ ਕਰਦੇ ਹਾਂ। ਸੋ ਇਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਸਾਡੀ ਕੌਮ ਦੀਆਂ ਜੋ ਅਚੀਵਮੈਂਟਸ ਨੇ, TV 84 ਦਾ ਅੱਜ ਮੈਨੂੰ ਪਤਾ ਚੱਲਿਆ ਫੰਡ ਰੇਜ਼ਿੰਗ ਡੇ ਹੈ, ਮੈਂ ਵਧਾਈ ਦਿੰਦਾ ਤੁਹਾਨੂੰ ਸਾਰਿਆਂ ਨੂੰ। ਕਿਉਂਕਿ ਜਿਹੜੇ ਇਹ ਅਦਾਰੇ ਹੁੰਦੇ ਨੇ, ਜਿਹੜੇ ਨਿਰਪੱਖ ਤਰੀਕੇ ਨਾਲ ਚੱਲਦੇ ਨੇ, ਇਹ ਹਮੇਸ਼ਾ ਕਮਿਊਨਿਟੀਜ਼ ਦੀ ਸਪੋਰਟ ਤੇ ਚੱਲਦੇ ਆ। ਜਦੋਂ ਕੋਈ ਵੀ ਵਿਅਕਤੀ ਸਾਨੂੰ ਕਾਰਪੋਰੇਟ ਐਡ ਦੇਊਗਾ ਜਾਂ ਹੋਰ ਕਰੂਗਾ, ਤੇ ਫਿਰ ਉਹ ਆਪਦੇ ਢੰਗ ਨਾਲ ਟਵਿਸਟ ਵੀ ਕਰੂਗਾ, ਕਿਉਂਕਿ ਉਹਦੇ ਐਡ ਗੁਰੂਜ਼ ਨੇ ਜਿਹੜੇ ਉਹ ਕਹਿੰਦੇ ਕਿ ਤੁਹਾਡਾ ਪ੍ਰੋਗਰਾਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਤੇ ਫਿਰ ਅਸੀਂ ਲੀਕ ਤੋਂ ਜਿਹੜੇ ਪਰੇ ਹੋ ਜਾਂਦੇ ਹਾਂ। ਸਾਡੀ ਲੈਂਗੁਏਜ ਵੀ ਬਹੁਤ ਹੀ ਵਰਡ ਦੇ ਮੈਪ ਦੇ ਉੱਤੇ ਕਰੀਏ ਤਾਂ ਸਾਡੀ ਨਿੱਬ ਦੇ ਟਿਪ ਤੋਂ ਵੀ ਘੱਟ ਅਸੀਂ ਉਹਨੂੰ ਸਪੋਰਟ ਕਰ ਸਕਦੇ ਹਾਂ। ਇਸੇ ਕਰਕੇ ਸਾਡੀ ਐਡਸ ਦੇ ਰੇਟ ਬੜੇ ਘੱਟ ਨੇ, ਜਿਹੜਾ ਵੀ ਸਾਡਾ ਮੀਡੀਆ ਹੈਗਾ। ਸੋ ਕਮਿਊਨਿਟੀ ਦੀ ਸਪੋਰਟ, ਨਿਰਪੱਖ ਮੀਡੀਆ ਨੂੰ ਬਹੁਤ ਜ਼ਰੂਰਤ ਹੁੰਦੀ ਹੈ। ਭਾਵੇਂ ਮਹੀਨੇ ਦਾ $1 ਕੱਢ ਲਓ, ਅੱਧਾ ਕੱਪ ਕੌਫੀ ਦਾ ਬਣਦਾ ਹੈ, ਉਹ ਕੱਢੋਗੇ $12 ਬਣ ਜਾਂਦੇ ਨੇ। ਕਹਿੰਦੇ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ ਹੈ। ਅਦਾਰੇ ਚੱਲਦੇ ਰਹਿੰਦੇ ਨੇ, ਕਿਸੇ ਦੇ ਮੂੰਹ ਕੰਢੇ ਨਹੀਂ ਝਾਕਣਾ ਪੈਂਦਾ, ਤੇ ਤੁਸੀਂ ਫਿਰ ਆਪਣੀ ਸੋਚ ਜਿਹੜੀ ਆ ਨਿਰਪੱਖ ਸੋਚ ਦਲੇਰਾਨਾ ਤਰੀਕੇ ਦੇ ਨਾਲ ਤੁਸੀਂ ਕੌਮ ਦੇ ਵਿੱਚ ਰੱਖ ਸਕਦੇ ਹੋ। ਫਿਰ ਕੌਮ ਡਿਸਾਈਡ ਕਰੇ ਕਿ ਅਸੀਂ ਕੀ ਕਰਨਾ। ਮੀਡੀਆ ਨੂੰ ਓਪੀਨੀਅਨ ਮੇਕਰ ਨਹੀਂ ਹੋਣਾ ਚਾਹੀਦਾ, ਮੀਡੀਆ ਨੂੰ ਇੱਕ ਸ਼ੀਸ਼ਾ ਹੋਣਾ ਚਾਹੀਦਾ। ਮੈਂ ਵੀ ਹਮੇਸ਼ਾ ਇਹੀ ਕੋਸ਼ਿਸ਼ ਕਰਦਾ। ਪੰਜਾਬ ਤੋਂ ਮੈਂ ਇੱਕ ਐਪ ਹੈ ਜੀ ਰੇਡੀਓ ਪੰਜਾਬ ਟੂਡੇ ਦੀ, ਮੈਨੂੰ ਭਾਵੇਂ 26ਵਾਂ ਸਾਲ ਲੱਗ ਗਿਆ ਜਰਨਲਿਜ਼ਮ ਦੇ ਵਿੱਚ, ਮੈਨੂੰ 4 ਸਾਲ ਹੋ ਗਏ ਨੇ ਇਸ ਐਪ ਨੂੰ ਸ਼ੁਰੂ ਕੀਤੇ ਨੂੰ। ਸਵੇਰੇ 9 ਵਜੇ ਦੇ ਕਰੀਬ ਇਸ ਤੁਹਾਡੇ ਸਮੇਂ ਦੇ ਮੁਤਾਬਕ ਮੈਂ ਲਾਈਵ ਹੁੰਦਾ ਉੱਥੋਂ। ਐਂਡ ਤੁਸੀਂ ਸੁਣਿਓ ਇੱਕ ਵਾਰੀ ਜ਼ਰੂਰ, ਐਂਡ ਦੇਖਿਓ ਕਿ ਅਸੀਂ ਕਿਸ ਢੰਗ ਦੇ ਨਾਲ ਜਿਹੜੀ ਆ ਉੱਥੋਂ ਖਬਰਾਂ ਜਿਹੜੀਆਂ ਨੇ ਨਿਰਪੱਖ ਤਰੀਕੇ ਦੇ ਨਾਲ ਤੁਹਾਡੇ ਕੋਲੇ ਪਹੁੰਚਾਉਣੇ, ਨਾਨ ਫਿਲਟਰਡ ਹੁੰਦੀ ਹੈ, ਕਿਤੇ ਡਰੇ ਨਹੀਂ। ਐਡਵਰਟੀਜ਼ਮੈਂਟ ਵੀ ਕੋਈ ਬਹੁਤੀਆਂ ਨਹੀਂ ਹੈਗੀਆਂ। ਦੋਸਤ ਸੰਗਤ ਦੇ ਜਿਹੜੇ ਨੇ ਭਰਾ, ਜਿਹੜੇ ਲਿਸਨਰ ਨੇ, ਉਹਨਾਂ ਦੀ ਬਦੌਲਤ ਹੀ ਜਿਹੜਾ ਰੇਡੀਓ ਸਟੇਸ਼ਨ ਚੱਲ ਰਿਹਾ। ਕੋਈ $1 ਜਾਂ $5 ਮਹੀਨੇ ਦੀ ਜਿਹੜੀ ਹੈ ਸਬਸਕ੍ਰਿਪਸ਼ਨ ਕਰਦੇ ਨੇ, ਭਾਵੇਂ ਬਹੁਤੇ ਨਹੀਂ ਹੈਗੇ, 40-45 ਨੇ ਹਜੇ। ਕੁਛ ਹੋਰ ਹੈ, ਹਜੇ ਵੀ ਅਸੀਂ ਬੜੇ ਸੰਕਟ ਦੇ ਵਿੱਚੋਂ ਲੰਘ ਕੇ ਪਰ ਕੰਮ ਕਰ ਰਹੇ ਹਾਂ। ਦਿਲ ਨਹੀਂ ਛੱਡਿਆ ਤੇ ਨਾ ਹੀ ਛੱਡਣਾ, ਕਿਉਂਕਿ ਅਸੀਂ ਕਾਰਪੋਰੇਟ ਮੀਡੀਆ ਦੇ ਵਿੱਚ ਵੀ ਕੰਮ ਕਰਕੇ ਦੇਖ ਲਿਆ, ਵੱਡੇ ਵੱਡੇ ਚੈਨਲਸ 'ਚ ਵੀ ਕੰਮ ਕਰਕੇ ਦੇਖ ਲਿਆ, ਐਂਡ ਇੰਡੀਆ TV ਦੇ ਵਿੱਚ ਹੁੰਦੇ ਹੋਏ ਮੈਂ ਡੇਰਾ ਸਿਰਸਾ ਦੇ ਕਈ ਜਿਹੜੇ ਨੇ ਅੰਦਰ ਦੀਆਂ ਖੋਜ ਦੀਆਂ ਜਿਹੜੀਆਂ ਖਬਰਾਂ ਸੀਗੀਆਂ, ਉਹਨੇ ਕੀ ਕੁਛ ਕੀਤਾ। ਸਭ ਤੋਂ ਪਹਿਲਾਂ ਮੈਂ ਉਹ ਇੰਡੀਆ TV ਦੇ ਉੱਤੇ CBI ਕੋਲ ਜਿਹੜਾ ਖੱਟਾ ਸਿੰਘ ਨੇ ਬਿਆਨ ਦਿੱਤਾ ਸੀਗਾ, ਆਪਣਾ ਕਨਫੈਸ਼ਨ ਸੀਗੀ ਕਿ ਅੰਦਰ ਕੀ ਹੋਇਆ। ਮੈਂ CBI ਦੇ ਅੰਦਰੋਂ ਚੋਰੀ ਕਰਾਇਆ ਸੀਗਾ ਉਹ ਬਿਆਨ, ਤੇ ਉਹ ਜਿਹੜਾ ਪੇਜ ਸੀਗਾ ਜਿਹਦੇ ਬਿਆਨ ਲਿਖਿਆ ਸੀਗਾ ਉਹ ਮੈਂ ਦਾਸ ਨੇ ਜਦੋਂ ਟੈਲੀਵਿਜ਼ਨ ਤੇ ਚਲਾਇਆ, ਉਦੋਂ ਡੇਰੇ ਵਾਲੇ ਦੇ ਖਿਲਾਫ ਕੋਈ ਬੋਲਦਾ ਨਹੀਂ ਸੀ ਹੁੰਦਾ। ਐਂਡ ਮੈਂ ਫਿਰ ਮੇਰਾ ਹੱਥ ਖੁੱਲ੍ਹ ਗਿਆ ਜਦੋਂ ਚੈਨਲ ਨੇ ਨਿਊਜ਼ ਕਵਰ ਕਰ ਲਈ, ਤਾਂ ਮੇਰਾ ਵੀ ਹੌਸਲਾ ਵੱਧ ਗਿਆ। ਤੇ ਫਿਰ ਉਸ ਤੋਂ ਬਾਅਦ ਉਸਦੇ ਕੁਕਰਮ ਜਿਹੜੇ ਸੀਗੇ ਮੈਂ ਬੜੇ ਤਰੀਕੇ ਦੇ ਨਾਲ, ਭਾਵੇਂ ਗੋਬਿੰਦ ਸਿੰਘ ਡਰਾਈਵਰ ਸੀ ਉਹਨੇ ਦੱਸਿਆ, ਖੱਟਾ ਸਿੰਘ ਨੂੰ ਵੀ ਬਾਅਦ 'ਚ ਉਹਦਾ ਸਟਿੰਗ ਹੋਇਆ, ਉਹ ਵੀ ਅਸੀਂ ਇੰਡੀਆ TV ਦੇ ਉੱਤੇ ਲੈ ਕੇ ਆਏ। ਉਸ ਤੋਂ ਬਾਅਦ ਮੈਂ ਕੰਵਰ ਸੰਧੂ ਨਾਲ ਡੇ ਐਂਡ ਨਾਈਟ ਦੇ ਉੱਤੇ ਕੰਮ ਕੀਤਾ। YouTube ਦੇ ਉੱਤੇ ਬੜੀਆਂ ਮੇਰੀਆਂ ਇਨਵੈਸਟੀਗੇਟਿੰਗ ਰਿਪੋਰਟਸ ਪਈਆਂ ਨੇ। ਭਾਵੇਂ ਸਭ ਤੋਂ ਜਿਹੜਾ ਮੈਂ ਕਹਿ ਸਕਦਾ ਕਿ ਸਾਡੇ ਗੁਰੂ ਘਰ ਦੇ ਚੋਰ ਨੇ, ਗੁਰਬਾਣੀ ਦੇ ਉੱਤੋਂ ਜਿਹੜੇ ਸਾਡਾ ਗੁਰੂ ਘਰ ਨੂੰ ਮਾਇਆ ਆਉਣੀ ਸੀਗੀ ਜੋ ਇਹਨਾਂ ਦੇ ਚੈਨਲ ਤੇ ਪ੍ਰਸਾਰਿਤ ਹੋ ਰਹੀ ਹੈ, ਉਹਦਾ ਉਸ ਵਕਤ ਕੋਈ 1600 ਕਰੋੜ ਰੁਪਇਆ ਬਕਾਇਆ ਗੁਰੂ ਘਰ ਕੰਨੀ ਪਿਆ ਸੀ।
ਵੀ ਗੁਰੂ ਘਰ ਦਾ ਦੇਣਾ ਸੀ ਚੈਨਲ ਨੇ, ਹੁਣ ਤਾਂ ਬਹੁਤ ਵੱਧ ਗਿਆ। ਉਹ ਵੀ ਜਿਹੜੀ ਇਹ ਚੀਜ਼ ਇੱਕ ਬਹੁਤ ਵੱਡੀ ਕੱਢ ਕੇ ਸੰਗਤ ਦੇ ਅੱਗੇ ਰੱਖੀ ਸੀ, ਤੇ ਉਹ ਤਾਂ ਸੰਗਤ ਨੇ ਡਿਸਾਈਡ ਕਰਨਾ ਵੀ ਅਸੀਂ ਕੀ ਕਰਨਾ। ਭਾਵੇਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਇਹ ਆਪਣੇ ਹੱਥਾਂ ਦੇ ਵਿੱਚ ਕੀ ਆਪਦੀ ਬੁੱਕਲ 'ਚ ਲੈ ਚੱਲੇ ਸੀਗੇ, ਉਹ ਵੀ ਖਾਲਸਾ ਕਾਲਜ ਕੰਟਰੋਵਰਸੀ ਨਾਂ ਦੀ YouTube ਦੇ ਉੱਤੇ ਪਈ ਹੈ ਕਿ ਕਿਸ ਤਰ੍ਹਾਂ ਇਸ ਪਰਿਵਾਰ ਨੇ ਉਹਦਾ ਜਿਹੜਾ ਕੌਨਸਟੀਟਿਊਸ਼ਨ ਚੇਂਜ ਕੀਤਾ, ਉਹਦੇ ਵਿੱਚ ਕੁਛ ਮੱਧ ਪਾਏ ਗਏ। ਉਹ ਮੱਦਾਂ ਨੂੰ ਇਹਨਾਂ ਨੇ ਬੜਾ ਲੁਕੋ ਕੇ ਪਾਇਆ ਸੀਗਾ ਕਿ ਕੋਈ ਪੜ੍ਹ ਨਾ ਸਕੇ, ਤੇ ਮੈਨੂੰ ਗੁਰੂ ਮਹਾਰਾਜ ਨੇ ਮਿਹਰ ਕੀਤੀ ਮੇਰੇ ਤੇ, ਮੇਰੀ ਨਿਗਾਹ ਪਈ, ਮੈਂ ਉਹ ਕੀਤਾ ਤਾਂ ਉਹ ਵੀ ਅੱਗੇ ਕੀਤਾ। ਤੇ ਜਦੋਂ ਨਿਊਜ਼ ਉਹ ਕੈਰੀ ਹੋਈ ਡੇ ਐਂਡ ਨਾਈਟ ਤੇ, ਤਾਂ ਸਰਕਾਰ ਨੂੰ ਬਿਆਨ ਦੇਣਾ ਪੈ ਗਿਆ ਸੀਗਾ ਕਿ ਅਸੀਂ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਦੇ ਵਿੱਚ ਤਬਦੀਲ ਨਹੀਂ ਕਰਾਂਗੇ। ਤੇ ਉਹ ਕੌਮ ਦੀ ਜਿਹੜੀ ਸਾਡੀ ਇੱਕ ਬੇਮਿਸਾਲ ਜਿਹੜੀ ਸੰਸਥਾ ਸੀਗੀ ਸਾਡੀ ਕੌਮ ਕੋਲੇ ਰਹਿ ਗਈ। ਨਹੀਂ ਤਾਂ ਇਹਨਾਂ ਨੇ ਉਹਦੇ ਵਿੱਚ ਇਹ ਪਾਤਾ ਸੀਗਾ ਕਿ ਜਿਹੜੀ ਮੌਜੂਦਾ ਕਮੇਟੀ ਹੋਏਗੀ ਉਹ ਇਸ ਸੰਸਥਾ ਦੀ ਜ਼ਮੀਨ ਨੂੰ, ਜਾਇਦਾਦ ਨੂੰ ਰਹਿਣ ਵੱਟ ਵੇਚ ਅਤੇ ਤਬਦੀਲ ਕਰ ਸਕਦੀ ਆ। ਸੋ ਫਿਰ ਜੋ ਇਹਨਾਂ ਦੇ ਸਾਡੇ ਮਨਾਂ ਦੇ ਵਿੱਚ ਸੀਗਾ ਕਿ ਇਹ ਇਸ ਨੂੰ ਇੱਕ ਹੈਰੀਟੇਜ ਹੋਟਲ ਦਾ ਰੂਪ ਦੇਣਗੇ, ਸੋ ਉਹ ਫਿਰ ਇਹਨਾਂ ਦੀਆਂ ਜਿਹੜੀਆਂ ਚਾਲਾਂ ਸੀਗੀਆਂ ਉਹ ਮੈਂ ਜਿਹੜੀਆਂ ਪਰਦਾਫਾਸ਼ ਕੀਤਾ ਤੇ ਫਿਰ ਹੋਇਆ। ਸੋ ਮੈਂ ਸਾਰਾ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ ਕਿ ਜੋ ਮੈਂ ਗੱਲਾਂ ਕਹੀਆਂ ਨੇ, ਜੇਕਰ ਉਹਦੇ 'ਚ ਮੈਂ ਕਿਸੇ ਦਾ ਦਿਲ ਦੁਖਾਇਆ ਹੋਵੇ ਤਾਂ ਮਾਫੀ ਚਾਹੁੰਦਾ, ਖਿਮਾ ਦਾ ਯਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਲਾਇਰ ਮੈਂ ਰੇਡੀਓ ਪੰਜਾਬ ਟੂਡੇ ਦੇ ਬਾਹਰ ਰੱਖੇ ਨੇ ਜੀ, ਥੋੜ੍ਹੀ ਜਾਣਕਾਰੀ ਉਹਦੇ 'ਚ ਹੈਗੀ ਹੈ, ਪਲੀਜ਼ ਉੱਥੋਂ ਲੈ ਲੈਣ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅੱਜ ਆਪਣੇ ਵਿੱਚ ਡਾਕਟਰ ਅਮਰਜੀਤ ਸਿੰਘ ਬਿਰਾਜਮਾਨ ਨੇ, ਅਤੇ ਅਗਲੇ ਹਫ਼ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਆ ਰਿਹਾ, ਸੋ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਆ ਵੀ ਉਹ ਗੁਰਪੁਰਬ ਬਾਰੇ ਵੀ ਵਿਚਾਰ ਰੱਖਣਗੇ। ਜਿਵੇਂ ਭਾਈ ਸਾਹਿਬ ਵੀ ਦੱਸ ਕੇ ਗਏ ਨੇ, ਆਪਾਂ ਸਾਰੇ ਡਾਕਟਰ ਸਾਹਿਬ ਨੂੰ ਜਾਣਦੇ ਹਾਂ, ਪਰ ਆਪਾਂ ਨੂੰ ਸਾਰੀਆਂ ਡਿਟੇਲਸ ਤਾਂ ਨਹੀਂ ਪਤਾ ਹੁੰਦਾ। ਇਉਂ ਲੱਗਦਾ ਵੀ ਡਾਕਟਰ ਅਮਰਜੀਤ ਸਿੰਘ ਇਸ ਗੁਰਦੁਆਰੇ ਸਪੀਚ ਦੇ ਆਏ, ਉੱਥੇ ਦੇ ਆਏ, ਅਤੇ ਇਹਨਾਂ ਦਾ TV ਦਾ ਪ੍ਰੋਗਰਾਮ ਵੀ ਹੈਗਾ। ਬਟ ਦੀ ਥਿੰਗ ਇਸ ਜਿਸ ਤਰ੍ਹਾਂ ਦਾ TV ਦਾ ਪ੍ਰੋਗਰਾਮ ਚੱਲ ਰਿਹਾ, ਇਟਸ ਅ ਵੈਰੀ ਐਕਸਪੈਂਸਿਵ ਪ੍ਰੋਜੈਕਟ। ਉਹਦੇ ਵਿੱਚ ਆਪਣੇ ਫੈਮਲੀਆਂ ਦੇ ਕਿੰਨੇ ਬੰਦੇ ਕਿੰਨੀ ਹੈਲਪ ਕਰ ਰਹੇ ਨੇ, ਐਂਡ ਇਟਸ ਮੋਰ ਦੈਨ ਵੀ ਕੈਨ ਇਮੈਜਨ ਇੰਨਾ ਖਰਚਾ ਉਹਨਾਂ ਦਾ। ਇਨ ਐਡੀਸ਼ਨ ਟੂ ਰਨਿੰਗ ਦੈਟ ਪ੍ਰੋਗਰਾਮ, ਜਿੱਥੇ ਵੀ ਇਹਨਾਂ ਨੂੰ ਰਿਕੁਐਸਟ ਆਉਂਦੀ ਆ ਆਲ ਓਵਰ ਅਮਰੀਕਾ, ਉੱਥੇ ਹਾਜ਼ਰ ਹੁੰਦੇ ਨੇ। ਚਾਹੇ ਇਹਨਾਂ ਨੇ ਸਪੀਚ ਦੇਣੀ ਆ, ਚਾਹੇ ਨਗਰ ਕੀਰਤਨ 'ਚ ਹਿੱਸਾ ਲੈਣਾ, ਚਾਹੇ ਕੋਈ ਸੈਮੀਨਾਰ ਹੋ ਰਿਹਾ, ਅਤੇ ਇਹਨਾਂ ਦਾ ਜਿਹੜਾ ਸਕੈਜੂਲ, ਇਹਨਾਂ ਦੀ ਐਫਰਟ ਅਤੇ ਇਹਨਾਂ ਦੀ ਡੈਡੀਕੇਸ਼ਨ, ਦੇਰ ਇਜ਼ ਨੋ ਵੈਲਿਊ ਔਨ ਦੈਟ। ਅੱਜ ਜਿਵੇਂ ਭਾਈ ਸਾਹਿਬ ਨੇ ਕਿਹਾ, ਇਹਨਾਂ ਬਾਰੇ ਇੱਥੇ ਆਪਣੇ ਕਮਿਊਨਿਟੀ ਫੰਡ ਰੇਜ਼ਿੰਗ ਵੀ ਕਰ ਰਹੀ ਹੈ, ਅਤੇ ਡਾਕਟਰ ਸਾਹਿਬ ਦੇ ਕਈ ਸੰਬੰਧੀ ਦੂਰੋਂ ਵੀ ਆਏ ਨੇ, ਉਹਨਾਂ ਸਾਰਿਆਂ ਨੂੰ ਵੀ ਅਸੀਂ ਜੀ ਆਏ ਆਖਦੇ ਹਾਂ। ਅਤੇ ਬਾਕੀ ਦੀਆਂ ਅਨਾਊਂਸਮੈਂਟਸ ਮੈਂ ਕਰੂੰਗਾ ਜਦੋਂ ਪ੍ਰਸ਼ਾਦ ਵੰਡਾਂਗੇ। ਡਾਕਟਰ ਅਮਰਜੀਤ ਸਿੰਘ ਹੋਣੀ ਹੁਣ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ, ਫਿਰ ਗਿਆਨੀ ਜੀ ਉਦੋਂ ਹੀ ਆਨੰਦ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰਨਗੇ, ਅਤੇ ਅਨਾਊਂਸਮੈਂਟ ਆਪਾਂ ਬਾਅਦ 'ਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ। ਸਿੰਘ ਬੁੱਕੇ, ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰ ਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਇਹਨਾਂ ਦਿਨਾਂ ਦੇ ਵਿੱਚ ਫਿਜ਼ਾ ਦੇ ਵਿੱਚ ਧੰਨ ਗੁਰੂ ਨਾਨਕ, ਧੰਨ ਬਾਬਾ ਨਾਨਕ, ਇਹ ਸੁਰ, ਇਹ ਆਲਾਪ, ਇਹ ਆਵਾਜ਼ ਹਰ ਗੁਰੂ ਨਾਨਕ ਨਾਮਦੇਵਾ ਜਿਹੜਾ ਗੁਰੂ ਦੇ ਸਿਧਾਂਤ ਨਾਲ ਜੁੜਿਆ ਹੋਇਆ ਹੈ, ਉਹ ਇਹ ਮਹਿਸੂਸ ਕਰ ਸਕਦੇ।
ਗੁਰੂ ਸਾਹਿਬ ਦੇ ਜਨਮ ਸਥਾਨ ਨਨਕਾਣਾ ਸਾਹਿਬ ਦਾ ਜ਼ਿਕਰ ਹੋਇਆ। ਬੇਸ਼ੱਕ ਸੈਲੀਬ੍ਰੇਸ਼ਨਸ ਪਿਛਲੇ 2 ਹਫ਼ਤੇ ਤੋਂ ਹੀ ਉੱਥੇ ਚੱਲ ਰਹੀਆਂ ਨੇ। ਬਹੁਤ ਸਾਰੀ ਸਿੰਧੀ ਸਿੱਖ ਸੰਗਤ ਜਿਹੜੀ ਸਿੰਧ ਸੂਬੇ 'ਚੋਂ ਆਉਂਦੀ ਹੈ, ਉਹ ਅੰਮ੍ਰਿਤ ਵੇਲੇ ਪ੍ਰੇਮ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ। ਤੇ ਇਸ ਵੀਕ ਦੇ ਮੁੱਕਣ ਵੇਲੇ ਇੱਕ ਵੱਡਾ ਜਥਾ ਵੀ ਜਿਹੜਾ ਕਿ ਪੰਜਾਬ ਤੋਂ ਔਰ ਛੋਟੇ ਛੋਟੇ ਜਥੇ ਵੀ ਜਾਂਦੇ ਨੇ। ਫਿਰ ਪੂਰੀਆਂ ਰੌਣਕਾਂ ਹੁੰਦੀਆਂ ਨੇ, ਨਗਰ ਕੀਰਤਨ ਵੀ ਹੁੰਦੇ ਤੇ ਇੱਕ ਅੰਦਾਜ਼ੇ ਮੁਤਾਬਕ 1 ਲੱਖ ਦੇ ਕਰੀਬ ਸਿੱਖ ਸੰਗਤਾਂ ਇਸ ਸਮੁੱਚੀ ਸੈਲੀਬ੍ਰੇਸ਼ਨ ਦੇ ਵਿੱਚ ਹਿੱਸਾ ਲੈਂਦੀਆਂ ਨੇ। ਐਤਕੀ ਪਹਿਲੀ ਵਾਰ ਇਹ ਸਾਡਾ ਯਤਨ ਹੈ। TV 84 ਦਾ ਜ਼ਿਕਰ ਹੋਇਆ, ਉੱਥੋਂ ਦੇ ਮੇਨ ਚੈਨਲਸ ਦੇ ਨਾਲ ਸਾਡੀ ਕਮਿਊਨੀਕੇਸ਼ਨ ਹੈ ਔਰ ਅਸੀਂ 3 ਦਿਨ ਦਾ ਮੁਕੰਮਲ ਪ੍ਰੋਗਰਾਮ ਨਨਕਾਣਾ ਸਾਹਿਬ ਤੋਂ ਲਾਈਵ ਵੀ ਟੈਲੀਕਾਸਟ ਕਰਾਂਗੇ। ਇਹ ਪਹਿਲੀ ਵਾਰ ਹੋਏਗਾ ਕਿ ਬਾਹਰਲੇ ਕਿਸੇ ਚੈਨਲ ਦੇ ਨਾਲ ਉਹਨਾਂ ਨੇ ਕਮਿਊਨੀਕੇਟ ਕੀਤੇ। ਭਾਈ ਸਾਹਿਬ ਨੇ ਸਰਦਾਰ ਸਵਰਨ ਸਿੰਘ ਦਾਨੇਵਾਲੀਆ ਜੀ ਨੇ ਬਿਲਕੁਲ ਠੀਕ ਕਿਹਾ ਕਿ ਇਹ ਵੀ ਜਦੋਂ ਅਸੀਂ ਇੱਕ ਪਾਸੇ ਰੈੱਡ ਕਲਿਫ ਲਾਈਨ ਦੀ ਗੱਲ ਕਰਦੇ 47 ਉਹ ਮੰਦਭਾਗਾ ਦੌਰ ਹੈ। ਸਾਡੀ ਕੌਮ ਹੀ 2 ਹਿੱਸਿਆਂ 'ਚ ਨਹੀਂ ਵੰਡੀ ਗਈ। 174 ਦੇ ਕਰੀਬ ਸਾਡੇ ਇਤਿਹਾਸਕ ਗੁਰਦੁਆਰੇ ਵੀ ਜਿਨ੍ਹਾਂ ਦੀ ਅਰਦਾਸ ਅਸੀਂ ਰੋਜ਼ਾਨਾ ਕਰਦੇ, ਉਸ ਖੁੱਲੀ ਜਿਹੜੇ ਨੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਮੰਗਦੇ। ਔਰ ਸਤਿਗੁਰੂ ਨੇ ਰਹਿਮਤ ਕੀਤੀ 1999 ਦੇ ਵਿੱਚ ਇਹ ਅਰਦਾਸ ਦਾ ਇਹ ਹਿੱਸਾ ਪੂਰਾ ਹੋਇਆ ਜਦੋਂ ਕਿ ਪਾਕਿਸਤਾਨ ਸਰਕਾਰ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਲਿਆਂਦੀ। ਔਰ ਇਹਨਾਂ ਪਿਛਲੇ 18-19 ਸਾਲਾਂ ਦੇ ਵਿੱਚ ਬਹੁਤ ਸਾਰੇ ਉਹ ਗੁਰਦੁਆਰਾ ਸਾਹਿਬ ਜਿਵੇਂ ਗੁਰਦੁਆਰਾ ਰੋੜੀ ਸਾਹਿਬ ਜਾਂ ਬਾਬੇ ਦੀ ਬੇਰ ਸਿਆਲਕੋਟ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਕਰਤਾਰਪੁਰ ਸਾਹਿਬ, ਇਹ ਸਾਰੇ ਹੀ ਗੁਰਦੁਆਰੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਇਹਨਾਂ ਦੇ ਜਿਹੜੀ ਹੈ ਮੇਨਟੇਨੈਂਸ ਕਰਕੇ ਸੰਗਤ ਦੇ ਦੀਦਾਰ ਲਈ ਖੋਲ੍ਹ ਦਿੱਤੇ ਨੇ। ਔਰ 5 ਮਿਲੀਅਨ ਸਿੱਖ ਡਾਇਸਪੋਰਾ ਜਿਸ ਨੂੰ ਪਾਕਿਸਤਾਨ ਦੇ ਜਿਨ੍ਹਾਂ ਨੂੰ ਵੀ ਜਾਣ ਦਾ ਮੌਕਾ ਮਿਲਦਾ ਉਹ ਇਹ ਮਹਿਸੂਸ ਕਰ ਸਕਦੇ ਨੇ ਕਿ ਉੱਥੇ ਪ੍ਰਬੰਧਕੀ ਨਿਜ਼ਾਮ ਕਿਸ ਕਿਸਮ ਦਾ ਹੁੰਦਾ ਹੈ। ਬਹੁਤ ਵਾਰ ਅਸੀਂ ਇੱਥੋਂ ਦੇ ਮਾਹੌਲ ਨੂੰ ਤਾਂ ਦੇਖਦੇ ਹਾਂ, ਪਰ ਜਿੱਥੇ ਬਹੁਤ ਸਾਰੀਆਂ ਏਜੰਸੀਆਂ ਦੁਨੀਆ ਦੀਆਂ ਉਸ ਖਿੱਤੇ 'ਚ ਅਫਗਾਨਿਸਤਾਨ ਹੋਏ, ਪਾਕਿਸਤਾਨ ਹੋਏ, ਗੜਬੜ ਦੇ ਯਤਨ ਕਰਦੀਆਂ ਨੇ, ਹਿੰਸਾ ਹੁੰਦੀ ਹੈ, ਕਈ ਵਾਰ ਮਸੀਤਾਂ ਦੇ ਵਿੱਚ ਵੀ ਹੁੰਦੀ ਹੈ, ਪਰ ਉੱਥੇ ਇਹਨਾਂ 2 ਹਫ਼ਤਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੇ ਪਾਕਿਸਤਾਨ ਰੇਂਜਰਸ ਜਿਨ੍ਹਾਂ ਦੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਹੁੰਦਾ ਹੈ ਉਹ ਸੌਂਦੇ ਨਹੀਂ ਨੇ ਰਾਤ ਨੂੰ ਵੀ। ਔਰ ਇਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ ਹਰ ਜਿਹੜਾ ਸਿੱਖ ਯਾਤਰੀ ਆਇਆ ਉਹ ਸੁਰੱਖਿਅਤ ਵਾਪਸ ਜਾਏ। ਔਰ ਬਹੁਤ ਸਾਰੀਆਂ ਥਾਵਾਂ 'ਤੇ ਈਵਨ ਜਿਹੜੇ ਲੋਕਲ ਲੋਕ ਨੇ ਉਹਨਾਂ ਨੇ ਰਿਸਟ੍ਰਿਕਸ਼ਨ ਲਾਈ ਹੁੰਦੀ ਹੈ ਕਿ ਉਹ ਅੰਦਰ ਨਹੀਂ ਜਾ ਸਕਦੇ। ਉਹਨਾਂ ਨੂੰ ਹਮੇਸ਼ਾ ਇਹ ਹੁੰਦਾ ਹੈ ਕਿ ਕੋਈ ਵੀ ਐਸਾ ਨੁਕਸਾਨ ਨਾ ਹੋਏ ਜਿਹਦੇ ਨਾਲ ਕਿ ਜਿਹੜਾ ਕੋਈ ਵੀ ਸਿੱਖ ਕੌਮ ਨੂੰ ਕੋਈ ਜਿਹੜੀ ਹੈ ਆਂਚ ਆਏ। ਸੋ ਮੈਂ ਸਮਝਦਾ ਵੀ ਇੱਕ ਪਾਸਾ ਤਾਂ ਇਹ ਹੈ ਔਰ ਇਹਦਾ ਇੱਕ ਰੂਪ ਅਸੀਂ ਦੇਖਿਆ ਜਦੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਔਰ ਉਹਨਾਂ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਵਜ਼ੀਰ ਨੇ ਟੂਰਿਜ਼ਮ ਦੇ ਇੱਧਰਲੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ, ਉਹ ਉਸ ਸਹੁੰ ਚੁੱਕ ਸਮਾਗਮ 'ਚ ਗਏ ਔਰ ਪਾਕਿਸਤਾਨੀ ਫੌਜ ਦੇ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਉਹਨਾਂ ਨੂੰ ਗਲਵੱਕੜੀ 'ਚ ਲੈ ਕੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਗੁਰੂ ਨਾਨਕ ਸਾਹਿਬ ਦਾ ਤੇ ਅਸੀਂ ਤਿਆਰ ਹਾਂ ਓਪਨ ਕੋਰੀਡੋਰ ਦੇਣ ਲਈ, ਜਿਹਦਾ ਸ਼ਬਦ ਅਸੀਂ ਪੰਜਾਬੀ 'ਚ ਲਾਂਘਾ ਇਸਤੇਮਾਲ ਕਰਦੇ ਹਾਂ ਕਿਉਂਕਿ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਦੇ ਵਿੱਚ 3 ਕਿਲੋਮੀਟਰ ਦੀ ਵਿੱਥ ਹੈ। ਜਿੱਥੇ ਜਨਮ ਸਥਾਨ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ ਸਥਾਨ ਹੈ, ਜਿਸ ਨੂੰ ਜੇ ਅਸੀਂ ਇਸਲਾਮਿਕ ਕੰਪੈਰੀਜ਼ਨ 'ਚ ਕਹਿਣਾ ਹੋਏ ਤਾਂ ਸਾਡਾ ਮੱਕਾ ਹੈ, ਤੇ ਉੱਥੇ ਕਰਤਾਰਪੁਰ ਸਾਹਿਬ ਉਹ ਸਥਾਨ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਵਸਾਇਆ। ਨਾ ਕਰਤੇ ਦੇ ਨਾਂ 'ਤੇ ਰੱਬ ਦੇ ਨਾਂ 'ਤੇ ਕਰਤਾਰਪੁਰ ਰੱਖਿਆ। ਆਪਣੇ ਜੀਵਨ ਦੇ ਅਖੀਰਲੇ 18 ਲਗਭਗ ਵਰੇ 18 ਸਾਲ ਦੇ ਲਗਭਗ ਉੱਥੇ ਗੁਜ਼ਾਰੇ। ਉੱਥੇ ਹੀ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਦੀਦਾਰ ਲਈ ਆਏ, ਉੱਥੇ ਹੀ ਉਹਨਾਂ ਦੀ ਗੁਰਗੱਦੀ ਦੀ ਜਿਹੜੀ ਹੈ ਰਸਮ ਉਹ ਅਦਾ ਹੋਈ। ਤੇ ਉਸ ਲਿਹਾਜ਼ ਦੇ ਨਾਲ ਸਾਡੇ ਲਈ ਕਰਤਾਰਪੁਰ ਸਾਹਿਬ ਸਾਡਾ ਮਦੀਨਾ। ਔਰ ਇਹ ਇੱਕ ਬੜੀ ਖੁਸ਼ੀ ਦੀ ਗੱਲ ਸੀ ਕਿ ਇਹਦੇ ਬਾਵਜੂਦ ਪੰਜਾਬ ਅਸੈਂਬਲੀ 2 ਵਾਰ
यूनैनिमस रेजोल्यूशन पास कर चुकी है इधर भारतीय कब्जे वाली असैंबली कि करतारपुर का लांघा दिता जाए। पाकिस्तान दे विच नवाज शरीफ तो लैके जनरल परवेज़ मुशर्रफ और हुण इमरान खान तक हर हुकूमत ने कहा कि असी तैयार हैं, कोई वीज़े की भी लोड़ नहीं है। 3 किलोमीटर का डिस्टेंस एक छोटा जिहा पुल है भी असी वो सारे नूं करन नूं तैयार हैं। तो तुसी मीडिया नाल जुड़े हुए हो कि नवजोत सिद्धू दे कहण तो बाद उहदा की हशर कीता है मीडिया ने और कुल मिला के भारत दीयां एजेंसियां ने कि एक परफेक्ट हिंदू तवी रोल मॉडल जिहड़ा 3 वार बीजेपी की टिकट ते MP रहा अमृतसर तो हर हालत दे विच वो जिहड़ा बिल्कुल हिंदू तवी सुर बोलदा है, उहनूं पाकिस्तान दा एजेंट ISI का एजेंट साबित कर दिता गया है। और इस सारे तो बाद एक प्रचार खड़ा कर दिता गया है कि जे 550 साला गुरु नानक साहब के प्रकाश पुरब के मौके पर वड्डी गिणती सिख जाणगे, उन्होंने ब्रेन वाश कर दिता जाएगा, उन्होंने खालिस्तानी बना दिता जाएगा, उन्होंने जिहड़ा वो हिंसा के लिए प्रेरित किया जाएगा। और इस दौर जे असी इस आस च सी कि 550 साला गुरु नानक साहब का प्रकाश पुरब सचमुच ज़ाहिर पीर जगत गुर बाबा, बेशक असी सिख धर्म के बानी के तौर पर गुरु नानक साहब नूं याद करते हैं, पर भाई गुरदास लगभग 400 साल पहला कहते हैं कि गुरु नानक सिर्फ सिखां दे गुरु नहीं, ज़ाहिर पीर जगत गुर बाबा, प्रॉफिट ऑफ द ह्यूमन काइंड, कुल इंसानियत दे गुरु ने, कुल मनुखता दे गुरु ने। और ये कोई शक नहीं है कि गुरु नानक साहिब का मैसेज यूनीवर्सल है, हर एक नूं अपने गल नाल लाण दा है। और ये एक हकीकत है जदों असी गुरु नानक साहब का समुचा जीवन, उन्हां दी बाणी ਜਾਂ पुराने अकाउंट ਜਿਹੜੇ जन्म साखियां के रूप साडे इतिहास के विच सुरੱਖਿਅਤ ने असी देखते हैं तो गुरु नानक साहब ना कोई हद्दां की कैद च ने, ना किसी पहरावे की कैद च ने, ना किसी होर विचारधारा की कैद च ने। गुरु नानक उस रब दे नाल जुड़े हुए। और जदों असी ये देखते हैं कि जदों ह्यूमन काइंड की पीड़ की गल है तो भाई गुरदास जी सानू याद करवाते हैं कि पहलों बाबे पाया बख्शदर, पिछों दे फिर घाल कमाई, रेत अक आहार कर, रोड़ा दी गुर करी विछाई, भारी करी तपस्या, वड्डा भाग हर स्यों बण आई, बाबा पैंदा सचखंड, नौनिद नाम गरीबी पाई, बाबा देखे ध्यान धर, जल्दी सब प्रथमी दिस आई, बाजों गुरु गुबार है करदी सुनी लुकाई, बाबे भेख बनाया, उदासी की रीत चलाई, चढ़िया सोधन धरत लुकाई। हुण ये सारा ही शब्द बड़ा मीनिंगफुल है, पर समय की सीमा करके मैं वेरवे च नहीं जावांगा। सारे दुनिया की पीड़ गुरु नानक साहब महसूस करते हैं, कुल जगत की पीड़, मनुखता की पीड़। और एक वाक्य जिहड़ा मैनूं हमेशा बचपन तो टच करता रहा, पुरातन जन्म साखियां ने उसनूं काउंट किया है कि जदों पहली उदासी तो बाद 13-14 वरे बाद गुरु नानक साहब वापस परतते हैं ननकाणा साहब, भाई मरदाने नूं भेजते हैं कि जाके आप बाहर बैठे ने ननकाणा साहब की जूह दे कि जाके खबर लैके आ माता पिता की। तो माता पिता नूं ये लगता है भी आया है भाई मरदाना आया, वो भज्जे आउंदे ने तो गुरु नानक साहब उठ खलोंदे ने, माँ आ रही है और वो उन्होंने पैरों वाल झुकते हैं। और इतिहासक वेरवा है कि वो गुरु नानक साहब अपने अथरूआं दे नाल अपने माँ के पैर धो दिंदे ने ते कहंदे ने माँ तुहाडी पीड़ भी मैनू बड़ी है, तुसी मैनू बहुत प्यार करते हो, मैं तुहानू बहुत प्यार करदा, पर जगत की पीड़ मैनू घर नहीं बहन दिंदी, जगत का दर्द मैनू घर नहीं बहन दिंदा। हुण ये जदों असी इस जगत गुरु की गल करते हैं और उस मनुखता दे पैगंबर की गल करते हैं, समुची बाणी गुरु नानक साहब की जदों असी देखते हैं, उस दे विच कोई पैरोकियलिज्म नहीं है, उस दे विच कोई इस किस्म का पार्ट नहीं है, कोई कैद नहीं है, कोई हद बन्ने नहीं ने। ये सारी दुनिया, ये सारी खलकत। और 2-3 दिन पहला एक विचार चल रही सी, एक स्टूडेंट बच्ची
ਜਿਹੜੀ ਕਿ ਕੋਈ ਆਪਣਾ ਰਿਸਰਚ ਪੇਪਰ ਕਰ ਰਹੀ ਸੀ, ਉਹ ਆਰਤੀ ਦੀ ਗੱਲ ਕਰਨ ਲੱਗੀ ਕਿ ਜੀ ਜਿਹੜੀ ਆਰਤੀ ਪੜ੍ਹੀ ਜਾਂਦੀ ਹੈ ਕਿੰਨੇ ਸ਼ਬਦ ਉਹਦੇ 'ਚ ਹੁੰਦੇ ਨੇ, ਇਹਦਾ ਕੀ ਹੈ। ਮੈਂ ਕਿਹਾ ਜੀ ਆਰਤੀ ਨਾਂ ਦੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਬਹੁਤ ਸਾਰੇ ਪ੍ਰਭਾਵ ਜਿਹੜੀ ਬਹੁ ਗਿਣਤੀ ਮਜ਼ਹਬ ਹੁੰਦਾ ਉਹਦਾ ਕਬੂਲਦੇ ਨੇ। ਸਾਡਿਆਂ ਨੇ ਵੀ ਦੇਖਿਆ ਵੀ ਇਹਨਾਂ ਨੇ ਹਟਣਾ ਨਹੀਂ ਹੈ। ਉਹ ਦੀਵੇ ਬਾਲ ਕੇ ਇਹਨਾਂ ਨੇ ਥਾਲ ਘੁਮਾਈ ਜਾਣੇ ਨੇ। ਉਹਨਾਂ ਨੇ ਵੀ 10-12 ਸ਼ਬਦ ਭਗਤ ਧੰਨਾ ਜੀ ਦੇ, ਨਾਮਦੇਵ ਜੀ ਦੇ, ਰਵਿਦਾਸ ਜੀ ਦੇ ਕੱਢ ਕੇ ਤੇ ਜਿਹੜਾ ਬਣਾ ਦਿੱਤਾ ਕਿ ਭਾਈ ਅਸੀਂ ਵੀ ਜਿਹੜਾ ਉਹ ਆਰਤੀ ਕਰ ਰਹੇ। ਪਰ ਮੈਂ ਕਿਹਾ ਵੀ ਆਰਤੀ ਦੇ ਕਨਸੈਪਟ ਰਵਿੰਦਰਨਾਥ ਟੈਗੋਰ ਨੇ ਜਿਸ ਸ਼ਬਦ ਨੂੰ ਹਿਊਮਨ ਕਾਈਂਡ ਦਾ ਸ਼ਬਦ ਕਿਹਾ, ਉਹਨਾਂ ਨੇ ਕਿਹਾ ਜੀ ਇਸ ਤੋਂ ਵੱਧ ਕੇ ਸੌਂਗ ਆਫ ਦਾ ਹਿਊਮੈਨਿਟੀ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਸੋਹਿਲੇ ਦੇ ਸ਼ਬਦ ਧਨਾਸਰੀ ਰਾਗ ਦੇ ਵਿੱਚ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਹੁਣ ਇਹ ਜਿਹੜਾ ਸਾਰਾ ਸ਼ਬਦ ਹੈ ਉਸ ਨਿਰੰਕਾਰ ਨੂੰ ਜਿਹੜਾ ਕਿਸੇ ਹੱਦ ਬੰਨੇ 'ਚ ਨਹੀਂ ਹੈ। ਆਸਮਾਨ ਜਿਹੜੀ ਹੈ ਉਹ ਥਾਲੀ ਹੈ, ਸੂਰਜ ਔਰ ਚੰਦਰਮਾ ਉਸ ਦੇ ਵਿੱਚ ਜਗ ਰਹੇ ਦੀਵੇ ਨੇ, ਤਾਰਕਾ ਮੰਡਲ ਜਗਤ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਹੁਣ ਗੁਰੂ ਨਾਨਕ ਸਾਹਿਬ ਜਦੋਂ ਆਪਣੇ ਧਿਆਨ ਦੇ ਵਿੱਚ ਜੁੜਦੇ ਨੇ ਤੇ ਉਹਨਾਂ ਦੇ ਲਈ ਸਾਰੀ ਖਲਕਤ, ਸਾਰੀ ਕਾਇਨਾਤ, ਸਾਰੀ ਕਾਸਮੋਸ, ਸਾਰਾ ਬ੍ਰਹਿਮੰਡ ਉਸ ਨਿਰੰਕਾਰ ਦੀ ਹਵਾ ਚੌਰ ਕਰ ਰਹੀ ਹੈ। ਸਾਰੀ ਵੈਜੀਟੇਸ਼ਨ ਫੁੱਲ ਸੁੱਟ ਰਹੀ ਹੈ। ਚਾਰ ਚਫੇਰੇ ਵਾਹ ਵਾਹ ਦਾ ਨਜ਼ਾਰਾ, ਵਾਹੋ ਵਾਹੋ ਕਾ ਕੀਆ ਤਮਾਸ਼ਾ। ਇਹ ਸਾਰਾ ਵਾਹ ਵਾਹ ਦਾ ਤਮਾਸ਼ਾ ਹੈ। ਚਾਰੇ ਪਾਸੇ ਸੈਂਸ ਆਫ ਵੰਡਰ ਹੈ। ਕੋਈ ਉਦਾਸੀ ਨਹੀਂ ਹੈ, ਕੋਈ ਗਿਲਾ ਨਹੀਂ ਹੈ, ਕੋਈ ਵੰਡੀਆਂ ਨਹੀਂ ਨੇ, ਕੋਈ ਮਨੁੱਖ ਤੋਂ ਦੂਰ ਨਹੀਂ ਹੈ। ਔਰ ਜਦੋਂ ਅਸੀਂ ਕੱਲ੍ਹ ਦੀ ਇੱਕ ਸਮਾਗਮ ਦੇ ਵਿੱਚ ਵੀਰ ਜਤਿੰਦਰ ਸਿੰਘ ਹੋਰਾਂ ਦੇ ਘਰ 'ਚ ਸਮਾਗਮ ਸੀ, ਮੈਂ ਕਿਹਾ ਕਿ ਜਦੋਂ ਅਸੀਂ ਜਿਵੇਂ ਇਹ ਕਿਹਾ ਗਿਆ ਕਿ ਭਾਈ ਸਿੱਖੀ ਰੈਵੋਲੂਸ਼ਨ ਉਹਨਾਂ ਨਿਮਾਣਿਆਂ ਨਿਤਾਣਿਆਂ ਨੂੰ ਐਮਪਾਵਰ ਕਰਨ ਦਾ ਸੀ। ਉਹਨਾਂ ਨਿਮਾਣਿਆਂ ਨਿਤਾਣਿਆਂ ਦੇ ਵਿੱਚ ਸਭ ਤੋਂ ਵੱਡਾ ਸੈਕਸ਼ਨ ਔਰਤ ਹੈ। ਜਿਸ ਨੂੰ ਉਹ ਪੱਛਮੀ ਸਮਾਜ ਹੋਏ, ਸੈਮੈਟਿਕ ਧਰਮ ਹੋਣ ਜਾਂ ਐਰੀਅਨ ਧਰਮ ਹੋਣ, ਉਹਨਾਂ ਨੇ ਕਿਸ ਕਦਰ ਰੋਲਿਆ, ਕਿਸ ਕਦਰ ਦੁਰਕਾਰਿਆ, ਕਿਸ ਕਦਰ ਮਾਇਆ ਔਰ ਔਰਤ ਇਹ ਸਿਨੋਨੀਮਸ ਸਮਅਰਥਕ ਬਣਾ ਦਿੱਤੇ। ਪਰ ਉਸ ਪੂਰਬ ਦੇ ਵਿੱਚ, ਮਸ਼ਰਕ ਦੇ ਵਿੱਚ ਆਵਾਜ਼ ਉੱਠਦੀ ਹੈ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ, ਕਿ ਉਹ ਅਬਲਾ ਕਿਵੇਂ ਹੋ ਸਕਦੀ ਹੈ ਜਿਹਦੀ ਕੁੱਖ 'ਚੋਂ ਸਾਵਰਨ ਬਾਦਸ਼ਾਹ ਜਨਮ ਲੈਂਦੇ ਨੇ। ਤੇ ਉਹਨਾਂ ਹੱਕਾਂ ਦੀ ਗੱਲ ਜਦੋਂ ਅਸੀਂ ਸਿੱਖ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, 10ਵੇਂ ਪਾਤਸ਼ਾਹ ਅੰਮ੍ਰਿਤ ਦੀ ਦਾਤ ਬਖਸ਼ ਕੇ ਉਹਨਾਂ ਨੂੰ ਕੌਰ ਜਿਹੜਾ ਪ੍ਰਿੰਸ ਜਿਹਦਾ ਮਤਲਬ ਹੁੰਦਾ ਹੈ, ਔਰ ਗਾਤਰੇ ਕਿਰਪਾਨ ਪਾ ਕੇ ਦੁਨੀਆ ਦੇ ਵਿੱਚ ਲਗਭਗ 8000 ਸਾਲ ਦੀ ਹਿਊਮਨ ਹਿਸਟਰੀ 'ਚ ਇਹ ਦੱਸ ਦਿੰਦੇ ਨੇ ਕਿ ਜਿਹਦੇ ਗਾਤਰੇ ਕਿਰਪਾਨ ਹੈ ਉਹ ਅਬਲਾ ਨਹੀਂ ਹੈ, ਉਹ ਆਲ ਮਾਈਟੀ ਦੀ ਉਹ ਕੌਰ ਹੈ, ਕੰਵਰ ਹੈ, ਪ੍ਰਿੰਸੈਸ ਹੈ। ਔਰ ਇਸੇ ਤਰ੍ਹਾਂ ਨਿਮਾਣਿਆਂ ਨਤਾਣਿਆਂ ਦੀ ਗੱਲ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਜਿਹੜੇ ਸਮਾਜ ਦੇ ਸਭ ਤੋਂ ਥਲੜੇ ਡੰਡੇ ਤੇ ਬ੍ਰਾਹਮਣਵਾਦ ਦੇ ਵਰਣ ਆਸ਼ਰਮ ਨੇ ਖੜੇ ਕੀਤੇ, ਜਿਨ੍ਹਾਂ ਦੇ ਲਈ ਅਸੀਂ ਵੀ ਅੱਜ ਤੱਕ ਕਦੇ ਚੌਥੇ ਪੌੜ ਦੇ ਕਹਿ ਦਿਓ, ਕੋਈ ਮਜ਼ਹਬੀ ਕਹਿ ਦਿਓ, ਕੋਈ ਹਰੀਜਨ ਕਹਿ ਦਿਓ, ਪਰ ਇਹ ਉਹ ਡਿਸਕ੍ਰਿਮੀਨੇਟਰੀ ਜਿਹੜੀ ਬਾਈ ਬਰਥ ਜੋੜ ਦਿੱਤੀ ਸੀ। ਗੁਰੂ ਸਾਹਿਬ ਨੇ ਕਿਹਾ ਭਾਈ ਮੈਂ ਤਾਂ ਇਹਨਾਂ ਦੇ ਨਾਲ ਖਲੋਤਾ। ਤੇ 10ਵੇਂ ਪਾਤਸ਼ਾਹ ਨੇ ਆਪਣੇ ਗਲ ਨਾਲ ਲਾ ਕੇ ਭਾਈ ਜੈਤਾ, ਜਿਹੜੇ ਦਿੱਲੀ ਤੋਂ ਸੀਸਗੰਜ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਉਂਦੇ ਨੇ, ਆਪਣੇ ਗਲ ਨਾਲ ਲਾ ਕੇ ਭਾਈ ਜੈਤਾ ਜੀ ਨੂੰ ਕਹਿੰਦੇ ਨੇ ਰੰਗਰੇਟੇ ਗੁਰੂ ਕੇ ਬੇਟੇ, ਕਿ ਇਹ ਗੁਰੂ ਦੇ ਪੁੱਤਰ ਨੇ, ਗੁਰੂ ਦੀਆਂ ਧੀਆਂ ਨੇ। ਵੱਖਰੀ ਗੱਲ ਹੈ ਕਿ ਅਸੀਂ ਨਾ ਆਪਣੇ ਗਲ ਨਾਲ ਲਾਇਆ। ਤੇ ਅੱਜ ਬਹੁਤ ਸਾਰੀਆਂ ਸਾਡੀਆਂ ਸਿਆਸੀ ਸਮੱਸਿਆਵਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਉਹ ਵਿਚਾਰਧਾਰਾ ਜਿਸ ਬਾਰੇ ਮੈਂ ਅਕਸਰ ਇੱਕ ਸਟੇਟਮੈਂਟ ਦਿੰਦਾ, 6 ਆਫ ਦਾ ਦਲਿਤਸ ਬਾਈ ਦਾ ਦਲਿਤਸ ਫॉर ਦਾ ਦਲਿਤਸ। ਇੱਕ ਮੁੱਢਲੇ ਤੌਰ ਤੇ ਸੱਚਾਈ ਹੈ। ਅਸੀਂ ਰੰਗਰੇਟਿਆਂ ਨੂੰ ਦੂਰ ਕੀਤਾ, ਨਤੀਜਾ ਸਾਹਮਣੇ ਹੈ। ਤੇ ਅੱਜ ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਯਾਦ ਮਨਾ ਰਹੇ ਕਿ ਉਹ ਸੁਸਾਇਟੀ, ਜੇ ਇਹ ਕਰਤਾਰਪੁਰ ਦੇ ਲਾਂਘੇ ਦਾ ਇਸ਼ੂ ਇਸ ਕਦਰ ਨੈਗੇਟ ਕੀਤਾ ਗਿਆ ਤੇ ਇਹ ਇੱਕ ਏਜੰਸੀਆਂ ਦੀ ਆਪਣੀ ਖੇਡ ਸੀ। ਫੌਜੀ ਮੁਖੀ ਜਨਰਲ ਰਾਵਤ
ਦਿੱਲੀ ਦੇ ਇੱਕ ਥਿੰਕ ਟੈਂਕ ਜਿਹਦੇ 'ਚ ਡਿਫੈਂਸ ਐਕਸਪਰਟਸ ਨੇ, ਐਕਸਟਰਨਲ ਅਫੇਅਰਸ ਦੇ ਐਕਸਪਰਟਸ ਨੇ, ਉੱਥੇ ਕਹਿੰਦਾ ਕਿ ਪੰਜਾਬ ਦੇ ਵਿੱਚ ਹਾਲਾਤ ਆਮ ਨਹੀਂ ਨੇ, ਉੱਥੇ ਬਹੁਤ ਵੱਡਾ ਖਤਰਾ ਹੈ। ਵੀ ਕਾਂਟ ਕਲੋਜ਼ ਆਵਰ ਆਈਜ਼, ਵੀ ਵਿਲ ਹੈਵ ਟੂ ਡੂ ਸਮਥਿੰਗ। ਤੇ ਇੱਕਦਮ ਜਿਹੜੇ ਸਿਆਣੇ ਨੇ ਉਹਨਾਂ ਨੂੰ ਲੱਗਾ ਕਿ ਜੋ ਪੰਜਾਬ ਦੀ ਫਿਜ਼ਾ ਇਹ ਬਣਾ ਰਹੇ ਨੇ, ਇਹਨਾਂ ਨੇ 550 ਸਾਲਾ ਪੂਰਬ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ 2 ਕਰਨ ਦੀ ਯੋਜਨਾ ਬਣਾਈ ਹੈ। ਕੁਛ ਨਾ ਕੁਛ ਐਸੀ ਮਿਸਚਿਫ ਚੱਲ ਰਹੀ ਹੈ। ਫਿਰ ਅਸੀਂ ਦੇਖਦੇ ਹਾਂ ਵੀ ਇੱਕਦਮ ਆ ਗਿਆ ਜੀ ਜੰਮੂ ਤੋਂ 4 ਜਿਹੜੇ ਨੇ ਉਹਨਾਂ ਨੇ ਜਿਹੜੀ ਹੈ ਉਹ ਲਈ ਕਿਰਾਏ ਤੇ ਗੱਡੀ SUV ਜਾਂ ਕੋਈ ਪਠਾਨਕੋਟ ਆਉਣ ਲਈ ਉਹਨੂੰ ਪਾਸੇ ਸੁੱਟਿਆ, ਉਹ ਭੱਜ ਗਏ। ਫਿਰ ਅਸੀਂ ਅਗਲੇ ਦਿਨ ਦੇਖਦੇ ਹਾਂ 4 ਦਿਨ ਪਹਿਲਾਂ ਖਬਰ ਹੈ ਕਿ ਸਾਊਥ ਬਲਾਕ ਦਿੱਲੀ 'ਚ ਹਰ ਪਾਸੇ ਵੱਡੇ ਪੋਸਟਰ ਲੱਗੇ ਹੋਏ ਨੇ ਕਿ ਜਿਨ੍ਹਾਂ ਪੋਸਟਰਾਂ ਦੇ ਉੱਤੇ ਲਿਖਿਆ ਹੋਇਆ ਕਿ ਜੀ ਆਹ 4 ਜੈਸ਼ੇ ਮੁਹੰਮਦ ਦੇ ਆ ਗਏ ਨੇ, ਇਹ ਕੁਛ ਕਰਨਗੇ। ਉਸ ਤੋਂ ਪਹਿਲਾਂ ਇੱਕ ਖਬਰ ਪੰਜਾਬ ਦੇ ਹਵਾਲੇ ਨਾਲ ਆਈ ਕਿ ਜਲੰਧਰ ਦੇ ਨੇੜੇ ਮਕਸੂਦਾਂ ਦੇ ਵਿੱਚ ਥਾਣੇ ਦੇ ਵਿੱਚ ਗ੍ਰਨੇਡ ਸੁੱਟਿਆ ਗਿਆ। ਔਰ ਫਿਰ ਆਇਆ ਜੀ ਇਹ ਕਸ਼ਮੀਰੀਆਂ ਨੇ, ਕਸ਼ਮੀਰੀ ਨੌਜਵਾਨਾਂ ਨੇ ਕੀਤੇ। ਹਾਲ ਪੰਜਾਬ ਦਾ ਇਹ ਹੈ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਬਣੀਆਂ ਸੀ ਅੱਧੀਆਂ ਖਾਲੀ ਪਈਆਂ, ਕੋਈ ਮੈਰਿਜ ਪੈਲੇਸ ਬਣ ਰਹੇ ਨੇ ਉੱਥੇ। ਔਰ ਇਹ ਜਿਹੜਾ ਬਾਹਰਲਾ ਇੱਕ ਤਾਂ ਪੰਜਾਬ ਦਾ ਸਟੂਡੈਂਟ ਵੈਸੇ ਹੀ ਨਿਕਲ ਗਿਆ, ਕੋਈ ਕੈਨੇਡਾ ਕੋਈ ਆਸਟ੍ਰੇਲੀਆ ਕਿਤੇ ਜਾ ਰਿਹਾ। ਕਸ਼ਮੀਰ ਦਾ 40-50 ਹਜ਼ਾਰ ਸਟੂਡੈਂਟ ਹਰ ਸਾਲ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਆਉਂਦਾ ਸੀ। ਔਰ ਇਸ ਖਬਰ ਦੀ ਆੜ 'ਚ ਐਸਾ ਖੌਫ ਪੈਦਾ ਕੀਤਾ ਕਿ ਕਸ਼ਮੀਰੀ ਸਟੂਡੈਂਟ ਵੀ ਜਿਹੜੇ ਨੇ ਉਹ ਦੌੜ ਗਏ ਔਰ ਪਹਿਲਾ ਕਨੈਕਸ਼ਨ ਐਸਟੈਬਲਿਸ਼ ਕਰ ਦਿੱਤਾ ਹੈ ਕਸ਼ਮੀਰ ਔਰ ਖਾਲਿਸਤਾਨ ਦੀ ਸਟਰਗਲ ਦਾ ਕਿ ਜੀ ਇਹ ਪੰਜਾਬ 'ਚ ਵਾਇਲੈਂਸ ਕਰਨਾ ਚਾਹੁੰਦੇ ਨੇ। ਤੇ ਜਿਨ੍ਹਾਂ ਨੇ ਅੱਜ ਸਵੇਰ ਦੀਆਂ ਖਬਰਾਂ ਦੇਖੀਆਂ ਨੇ ਕਿ ਅਜਨਾਲੇ ਦੇ ਨੇੜੇ ਇੱਕ ਪਿੰਡ 'ਚ ਨਿਰੰਕਾਰੀ ਭਵਨ ਦੇ ਅੰਦਰ ਜਿਹੜਾ ਗ੍ਰਨੇਡ ਅਟੈਕ ਹੋਇਆ, 3 ਬੰਦੇ ਮਾਰੇ ਗਏ, 20 ਤੋਂ ਜ਼ਿਆਦਾ ਜ਼ਖਮੀ ਨੇ। ਔਰ ਨਾਲ ਦੀ ਨਾਲ DGP ਨੇ ਕਿਹਾ ਇਹ ਖਾਲਿਸਤਾਨੀ ਔਰ ਕਸ਼ਮੀਰੀਆਂ ਦੀ ਮਿਲੀ ਭੁਗਤ ਲੱਗਦੀ ਹੈ, ਇਹ ਜੁਆਇੰਟ ਆਪਰੇਸ਼ਨ ਲੱਗਦਾ ਹੈ ਇਹਨਾਂ ਦਾ। ਇਹ ਮੈਂ ਵੇਰਵੇ ਇਸ ਲਈ ਦਿੱਤੇ ਨੇ ਕਿ ਅਸੀਂ ਗੁਰੂ ਦਾ ਜਸ ਵੀ ਗਾਵਾਂਗੇ, ਗਾਣਾ ਬਣਦਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਜਗਤ ਗੁਰੂ ਦੀ ਗੱਲ ਕੁੱਲ ਮਨੁੱਖਤਾ ਤੱਕ ਪਹੁੰਚਾਉਣ ਲਈ ਸਾਡੇ ਕੋਲ ਇੱਕ ਪਲੇਟਫਾਰਮ ਚਾਹੀਦਾ ਸੀ, ਇੱਕ ਸਾਡਾ ਆਪਣਾ ਖਿੱਤਾ ਸੀ। ਜੇ ਯੂਨੀਵਰਸਿਟੀਜ਼ ਬਣੀਆਂ ਪੰਜਾਬੀ ਜ਼ਬਾਨ ਦੇ ਨਾਂ 'ਤੇ ਪੰਜਾਬੀ ਯੂਨੀਵਰਸਿਟੀ ਬਣੀ, ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਵੇਗਾ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਦੀ ਲਗਭਗ 4 ਦਹਾਕਿਆਂ ਦੀ ਮਿਹਨਤ 'ਚੋਂ ਮਹਾਨ ਕੋਸ਼ ਜਿਹੜਾ 1930 'ਚ ਜਿਹੜਾ ਛਪਿਆ, ਪਟਿਆਲੇ ਦੇ ਖਾਨਦਾਨ ਉਹਨਾਂ ਨੇ ਹੈਲਪ ਕੀਤੀ, ਪਟਿਆਲੇ ਦੀ ਪ੍ਰੈਸ 'ਚ ਪਹਿਲਾਂ ਛਪਿਆ, ਉਹ ਯੂਨੀਕ ਐਨਸਾਈਕਲੋਪੀਡੀਆ ਸਿੱਖਿਜ਼ਮ ਦਾ। ਉਹ ਜਿਹਾ ਕੰਮ ਯੂਨੀਵਰਸਿਟੀਆਂ ਵੀ ਨਹੀਂ ਕਰ ਸਕੀਆਂ। ਜਦੋਂ ਅਮਰਿੰਦਰ ਦੀ ਪਹਿਲੀ ਟਰਮ ਵੇਲੇ ਹਕੂਮਤ ਬਣੀ, 3.25 ਕਰੋੜ ਰੁਪਈਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦਿੱਤਾ ਗਿਆ ਕਿ ਮਹਾਨ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਛਾਪੇਗੀ ਇਸ ਗ੍ਰਾਂਟ ਦੇ ਨਾਲ। ਔਰ ਜਦੋਂ ਮਹੀਨਾ ਕੁ ਪਹਿਲਾਂ ਉਹ ਬਾਹਰ ਆਈ ਛਪਤ, ਇਹ ਸਾਹਮਣੇ ਆਇਆ ਕਿ ਉਹਦਾ ਮੂਲ ਟੈਕਸਟ ਬਦਲ ਦਿੱਤਾ ਗਿਆ। ਉਸ ਦੇ ਵਿੱਚ ਬਾਕੀ ਤਾਂ ਸਪੈਲਿੰਗ ਮਿਸਟੇਕਸ ਦਾ ਤਾਂ ਕਹਿਣਾ ਹੀ ਕੀ ਹੈ, ਪਰ ਟੋਟਲ ਡਿਫਰੈਂਟ 'ਚ ਹੈ। 3 ਕਮੇਟੀਆਂ ਐਕਸਪਰਟਸ ਦੀਆਂ ਬਣੀਆਂ ਔਰ ਉਹਨਾਂ ਨੇ ਕਿਹਾ ਜੀ ਇਹ ਵਾਪਸ ਲਓ। ਤਾਂ ਕੋਈ ਯੋਗਰਾਜ ਹੈ ਉੱਥੇ ਪਬਲੀਕੇਸ਼ਨ ਡਿਪਾਰਟਮੈਂਟ ਦਾ, ਉਹਨੇ ਕਿਹਾ ਜੀ ਬਹੁਤ ਪੈਸੇ ਲੱਗ ਗਏ ਨੇ, ਅਸੀਂ ਇਹ ਦੇਖਣਾ ਹੈ ਵੀ ਇਹਨੂੰ ਅਸੀਂ ਜਾਰੀ ਰੱਖਣਾ ਹੈ ਕਿ ਵਾਪਸ ਲੈਣਾ ਹੈ। ਪੰਜਾਬ ਯੂਨੀਵਰਸਿਟੀ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬ ਸਕੂਲ ਟੈਕਸਟ ਬੋਰਡ 'ਚ 11ਵੀਂ ਤੇ 12ਵੀਂ ਦੀਆਂ ਜਿਹੜੀਆਂ ਟੈਕਸਟ ਬੁੱਕਸ ਨੇ ਉਹਨਾਂ ਦੇ ਵਿੱਚ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, 10ਵੇਂ ਪਾਤਸ਼ਾਹ, ਉਹਨਾਂ ਬਾਰੇ ਕੀ ਕੁਛ ਲਿਖਿਆ ਹੋਇਆ ਸਾਨੂੰ ਇੱਕ ਤਾਂ ਪੜ੍ਹਨ ਦਾ ਸ਼ੌਕ ਨਹੀਂ, ਜਦੋਂ ਪਤਾ ਲੱਗਦਾ ਇੱਕਦਮ ਰੌਲਾ ਪੈਂਦਾ ਫਿਰ ਗੱਲ ਉੱਥੇ ਚਲੀ ਜਾਂਦੀ ਹੈ। ਅੱਜ ਸਾਡੇ ਪੰਜਾਬ ਦੇ ਵਿੱਚ ਸਾਡੇ ਸਕੂਲਾਂ 'ਚ, ਸਾਡੇ ਕਾਲਜਾਂ 'ਚ, ਸਾਡੇ ਯੂਨੀਵਰਸਿਟੀਜ਼ ਦੇ ਵਿੱਚ ਉਹ ਨਹੀਂ ਦਿੱਤਾ ਜਾ ਰਿਹਾ ਕਿ ਸਿੱਖਿਜ਼ਮ ਕੀ ਹੈ। ਉਹ ਤਾਂ ਉਸ ਨੂੰ ਕਿਸੇ ਹੋਰ ਖਾਤੇ 'ਚ ਪਾ ਰਹੇ ਨੇ। ਤੇ ਉਹ ਕਿਉਂ ਚਾਹਣਗੇ ਕਿ ਕਰਤਾਰਪੁਰ ਸਾਹਿਬ ਦੇ ਨਾਲ, ਜਾਂ ਜਿਹੜਾ ਸਵਾਲ ਸਰਦਾਰ ਦਾਨੇਵਾਲੀਆ ਜੀ ਨੇ ਚੁੱਕਿਆ ਸੀ ਕਿ ਕਿਉਂ ਕੌਣ ਤਾਕਤਾਂ ਨੇ ਜਿਹੜੀਆਂ ਇਹ ਖੌਫ ਪੈਦਾ ਕਰਦੀਆਂ ਕਿ ਪਾਕਿਸਤਾਨ 'ਚ ਜਾਣਾ ਜਿਹੜਾ ਤੁਹਾਡਾ ਅਮਰੀਕਾ ਦਾ ਵੀਜ਼ਾ ਨਹੀਂ ਲੱਗੇਗਾ, ਜਾਂ ਅੱਜ 1 ਸਾਲ ਪਹਿਲਾਂ ਉਹ ਮਾਹੌਲ ਬਣਾ ਦਿੱਤਾ ਗਿਆ ਤਾਂ ਕਿ 550 ਸਾਲਾਂ ਤੱਕ ਪਹੁੰਚਦੇ ਆ ਜਿਹੜਾ 2-3 ਹਜ਼ਾਰ ਦਾ ਜਥਾ ਜਾਂਦਾ ਉਹਦੇ ਮੈਂਬਰ ਵੀ ਪੂਰੇ ਕਰਨੇ ਔਖੇ ਹੋ ਜਾਣੇ ਨੇ। ਔਰ ਪੰਜਾਬ ਦੇ ਵਿੱਚ ਇਸ ਮਾਹੌਲ 'ਚੋਂ ਅਸੀਂ ਕੀ ਕੱਢ ਸਕਦੇ? ਬੇਸ਼ੱਕ ਸਾਡੇ ਸਾਹਮਣੇ ਰੂਹਾਨੀਅਤ ਇਹ ਸਾਡਾ ਆਧਾਰ ਹੈ। ਅਲਟੀਮੇਟਲੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ,
ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜੀਵਨ ਦਾ ਮਕਸਦ ਹੈ। ਪਰ ਮੀਰੀ ਤੇ ਪੀਰੀ ਦਾ ਕਾਨਸੈਪਟ, ਇਸੇ ਲਈ ਰਾਜ ਯੋਗ ਦਾ ਕਾਨਸੈਪਟ ਜਾਂ ਭਗਤੀ ਸ਼ਕਤੀ ਦਾ ਕਾਨਸੈਪਟ, ਜਾਂ ਇਹਦੇ ਲਈ ਅੱਜ ਅਸੀਂ ਸੰਤ ਸਿਪਾਹੀ ਲਫ਼ਜ਼ ਇਸਤੇਮਾਲ ਕਰਦੇ ਹਾਂ, ਇਹ ਕਾਨਸੈਪਟ ਟੂਗੈਦਰਨੈਸ ਹੈ। ਪੋਲੀਟੀਕਲ ਪਾਵਰ ਤੋਂ ਬਿਨਾਂ, ਤੁਹਾਡੀ ਸੋਵਰਨਿਟੀ ਤੋਂ ਬਿਨਾਂ ਕਿਤੇ ਵੀ ਤੁਹਾਡੀ ਢੋਈ ਨਹੀਂ ਹੈ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਕੱਲ ਆਏ, ਹੋਰ ਖੱਜਰ ਖੁਆਰੀ ਤੋਂ ਬਾਅਦ ਆਏ। ਜੇ ਯਹੂਦੀਆਂ ਨੂੰ ਲਗਭਗ 3000 ਸਾਲ ਬਾਅਦ ਇਹ ਗੱਲ, ਜਦੋਂ ਉਹਨਾਂ ਨੇ ਇੱਕ ਆਪਣਾ ਦੇਸ਼ ਇਜ਼ਰਾਈਲ ਬਣਾਇਆ, ਜਿਹੜਾ ਅਜੋਕੇ ਪੰਜਾਬ ਦਾ ਵੀ ਤੀਸਰਾ ਹਿੱਸਾ, 8000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਨਹੀਂ ਹੈ, ਨਾ ਉਹਨਾਂ ਦੇ ਕੋਲ ਪਾਣੀ ਹੈ, ਨਾ ਉਹਨਾਂ ਦੇ ਕੋਲ ਤੇਲ ਹੈ ਜਿਵੇਂ ਸਾਰੇ ਮਿਡਲ ਈਸਟ 'ਚ ਹੈ। ਲੇਕਿਨ ਅੱਜ ਉਹਨਾਂ ਦੀ ਪਰ ਕੈਪੀਟਾ ਇਨਕਮ ਇਹਨਾਂ 70-72 ਸਾਲਾਂ 'ਚ ਅਮਰੀਕਾ ਨਾਲੋਂ ਜ਼ਿਆਦਾ ਹੈ। ਕਿਸ ਕਦਰ ਦੁਨੀਆ ਦੀਆਂ ਅੱਜ ਵੱਡੀਆਂ 5-6 ਪਾਵਰਸ ਦੇ ਵਿੱਚ ਉਹਦਾ ਸ਼ੁਮਾਰ ਹੁੰਦਾ ਹੈ। ਤੇ ਉਹੀ ਯਹੂਦੀ ਜਿਹੜੇ ਲੁਕਦੇ ਫਿਰਦੇ ਸਨ, ਜਿਹੜੇ ਆਪਣੇ ਨਾਂ ਬਦਲ ਕੇ ਰੱਖਦੇ ਸੀ ਕਿ ਪਰਖ ਨਾ ਹੋਏ, ਆਪਣੀਆਂ ਬੇਸਮੈਂਟਾਂ 'ਚ ਆਪਣੇ ਬੱਚਿਆਂ ਨੂੰ ਆਪਣੀ ਜ਼ਬਾਨ ਹਿਬਰੀਓ ਪੜ੍ਹਾਉਂਦੇ ਸੀ, ਜਾਂ ਉਹਨਾਂ ਦੇ ਕੰਨਾਂ 'ਚ 3-4 ਸਾਲ ਦੇ ਬੱਚੇ ਇਹ ਕਹਿੰਦੇ ਸੀ ਕਿ ਫਿਕਰ ਨਾ ਕਰ, ਜਦੋਂ ਤੂੰ ਸਵੇਰੇ ਉੱਠੇਗਾ ਸਾਡਾ ਵੀ ਦੁਨੀਆ ਤੇ ਰਾਜ ਹੋਏਗਾ। ਦੋ ਯਹੂਦੀ ਜਦੋਂ ਵਿਛੜਦੇ ਸੀ ਇੱਕ ਦੂਜੇ ਤੋਂ, ਇਹ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਕਿ ਅਗਲੇ ਸਾਲ ਅਸੀਂ ਜੈਰੂਸ਼ਲਮ 'ਚ ਮਿਲਾਂਗੇ। ਹਾਲਾਂ ਅਸੀਂ ਇਸ ਗੱਲ ਦੀ ਹਮੇਸ਼ਾ ਕੰਡੈਮਨੇਸ਼ਨ ਕਰਦੇ ਹਾਂ ਜਿਵੇਂ ਉਹ ਫਲਸਤੀਨੀਆਂ ਦੇ ਨਾਲ ਜੋ ਸਲੂਕ ਕਰ ਰਹੇ ਨੇ, ਪਰ ਮੈਂ ਗੱਲ ਪ੍ਰਿੰਸੀਪਲ ਦੀ ਕਰ ਰਿਹਾ ਕਿ ਉਦੋਂ ਵੀ 20ਵੀਂ ਸਦੀ 'ਚ ਵੀ ਯਹੂਦੀ ਦੁਨੀਆ ਦੀ ਇਕੋਨਮੀ ਨੂੰ ਕੰਟਰੋਲ ਕਰਦੇ ਸੀ। ਯੂਰਪ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਬਹੁਤ ਪਾਵਰਫੁਲ ਸੀ, ਲੇਕਿਨ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਉਹਨਾਂ ਦੇ ਸਿਆਣੇ ਬੈਠੇ 19th ਸੈਂਚੁਰੀ ਐਂਡ 'ਚ, ਉਹਨਾਂ ਨੇ ਇੱਕ ਆਪਣਾ ਪ੍ਰੋਟੋਕੋਲ ਬਣਾਇਆ, ਇੱਕ ਉਹਨਾਂ ਨੇ ਆਪਣਾ ਨਿਸ਼ਾਨਾ ਮਿੱਥਿਆ, ਤੇ ਸਾਡੇ ਨਾਲੋਂ ਅੱਧੀ ਆਬਾਦੀ ਆ ਉਹਨਾਂ ਦੀ। ਅਸੀਂ 30 ਮਿਲੀਅਨ, ਉਹ 15 ਮਿਲੀਅਨ ਨੇ। ਲੇਕਿਨ ਇਹ ਪੋਲੀਟੀਕਲ ਪਾਵਰ ਦੀ ਹੋਂਦ ਜਿਹੜੀ ਹੈ, ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਮੈਸੇਜ, ਔਰ ਇਹ ਗੱਲ ਬੜੀ ਸਪਸ਼ਟ ਹੈ, ਬੇਸ਼ੱਕ ਜਗਤ ਗੁਰੂ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦਾ ਮੁਕਾਮ ਹੈ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ ਉਦੋਂ ਇਹ ਸਿੱਖਾਂ ਦੇ ਹੀ ਗੁਰੂ ਰਹਿੰਦੇ ਨੇ। 300 ਤੋਂ ਜ਼ਿਆਦਾ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਪੰਜਾਬ 'ਚ 3-4 ਸਾਲ 'ਚ ਹੋਈਆਂ। ਨਵੰਬਰ 84, ਮਹੀਨਾ ਨਵੰਬਰ ਦਾ ਜਾ ਰਿਹਾ, ਭਾਰਤ ਭਰ 'ਚ ਦਿੱਲੀ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪਹਿਲਾ ਹਮਲਾ ਗੁਰਦੁਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ। ਕੱਲੇ ਦਿੱਲੀ ਦੇ ਵਿੱਚ ਹੀ ਦਰਜਨਾਂ ਗੁਰਦੁਆਰੇ ਸਾੜ ਦਿੱਤੇ ਗਏ ਜਿਹੜੇ ਅੱਜ ਤੱਕ ਵਾਪਸ ਨਹੀਂ ਬਣੇ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਖੌਫ ਆਉਂਦਾ ਹੈ, ਡਰ ਆਉਂਦਾ ਹੈ, ਕਿਉਂਕਿ ਸਿੱਖੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਸਿੱਖੀ ਸਾਰੀ ਮਨੁੱਖਤਾ ਨੂੰ ਆਪਣੀ ਗਲਵਕੜੀ 'ਚ ਲੈਂਦੀ ਹੈ, ਤੇ ਜਿਨ੍ਹਾਂ ਦੀ ਵਿਚਾਰਧਾਰਾ ਹੈ ਉਹਨਾਂ ਦਾ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ ਦਾ ਵਰਣ ਆਸ਼ਰਮ ਹੈ। ਅੱਜ ਹਿੰਦੂਤਵੀ ਤਾਕਤਾਂ ਨੇ ਮਿੱਥਿਆ ਹੋਇਆ ਕਿ ਗੁਰੂ ਨਾਨਕ ਦੀ ਇਸ ਆਵਾਜ਼ ਨੂੰ, ਸਿੱਖੀ ਦੀ ਇਸ ਆਵਾਜ਼ ਨੂੰ ਜਿਹੜਾ ਉਹ ਬਿਲਕੁਲ ਦਬਾ ਦੇਣੇ, ਜਾਂ ਉਹਨਾਂ ਨੇ ਆਪਣੇ ਵਰਗੇ ਕੱਲਾ ਕੇਸ ਜਾਂ ਦਾੜੀ ਨਾਲ ਸਿੱਖੀ ਨਹੀਂ ਜੁੜੀ ਹੋਈ। ਇਹ ਗੱਲ ਉਹਨਾਂ ਨੇ ਵੀ ਸਾਬਤ ਕਰ ਦਿੱਤੀ ਹੈ, ਬ੍ਰਾਹਮਣਵਾਦੀਆਂ ਨੇ। ਹੁਣ 5 ਸਿੱਖ ਉਹਨਾਂ ਨੇ ਸਿੱਖੀ ਸਰੂਪ ਵਾਲੇ ਦਿੱਲੀ ਔਰ ਅੱਡ-ਅੱਡ ਸਟੇਟਾਂ ਤੋਂ ਅਯੁੱਧਿਆ ਭੇਜੇ 4 ਦਿਨ ਪਹਿਲਾਂ, ਕਿ ਜੀ ਇਹ ਰਾਮ ਜੀ ਦੀ ਪੂਜਾ ਕਰਨ ਚੱਲੇ ਨੇ, ਔਰ ਇਹ ਉੱਥੇ ਜਾ ਕੇ ਜਿਹੜਾ ਉਹ ਦੁਆ ਕਰ ਰਹੇ ਨੇ, ਪ੍ਰੇਅਰ ਕਰ ਰਹੇ ਨੇ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਜ਼ਰੂਰ ਬਣੇ। ਹੁਣ ਇਹਦਾ ਕਿਸ ਗੱਲ ਨਾਲ ਸੰਬੰਧ ਹੈ? ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਭਾਈ ਇਹ ਜਿਹੜੇ ਰੈਂਟਾ ਸਿੱਖ ਉਹਨਾਂ ਨੇ ਖੜੇ ਕੀਤੇ ਨੇ, ਇਹ ਹਿੰਦੂਤਵਾ ਦੇ ਝੰਡਾ ਬਰਦਾਰ ਨੇ। ਸਾਡਾ ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ ਹੈ, ਨਾ ਅਸੀਂ ਹਿੰਦੂ ਧਰਮ ਦੇ ਖਿਲਾਫ ਹੈ, ਨਾ ਅਸੀਂ ਇਸਲਾਮ ਦੇ ਖਿਲਾਫ। 18ਵੀਂ ਸਦੀ 'ਚ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ, ਇਸਲਾਮ ਦੇ ਖਿਲਾਫ ਨਹੀਂ। ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਨੇ ਰਖਵਾਇਆ। ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ, ਇਹ ਰਾਏਕੋਟ ਦਾ ਕਿਲਾ ਜਿਹੜਾ ਰਾਏ ਕੱਲਾ ਜਿਸ ਨੇ ਗੁਰੂ ਸਾਹਿਬ ਨੂੰ ਆਪਣੇ ਕੋਲ ਰੱਖਿਆ, ਇਹ ਸਾਡਾ ਸੁਨਹਿਰੀ ਇਤਿਹਾਸ ਹੈ। ਅੱਜ ਵੀ ਅਸੀਂ ਇਹਦੇ ਬਾਵਜੂਦ ਕਿ ਕਿੰਨੀ ਨਫ਼ਰਤ ਫੈਲਾਈ ਜਾ ਰਹੀ ਹੈ, ਸਿੱਖ ਹਰ ਥਾਂ ਪਹੁੰਚ ਜਾਂਦੇ ਨੇ। ਕਿਤੇ ਰੋਹਿੰਗਿਆ ਮੁਸਲਮਾਨਾਂ ਲਈ ਲੰਗਰ ਲੱਗ ਰਿਹਾ ਹੈ, ਕਿਤੇ ਉੜੀਸਾ ਦੇ ਵਿੱਚ, ਔਰ ਜਦੋਂ ਪਿਛਲੇ ਦਿਨਾਂ 'ਚ ਗੁਜਰਾਤ 'ਚ ਅਰਥਕੁਏਕ ਆਇਆ, ਸ਼ੂਦਰਾਂ ਦੀਆਂ ਡੈੱਡ ਬਾਡੀਜ਼ ਨਹੀਂ ਸੀ ਇਹਨਾਂ ਦੇ ਫੌਜੀ ਚੁੱਕਦੇ, ਤੇ ਸਿੱਖ ਅੱਗੇ ਗਏ, ਕੋਈ ਗੱਲ ਨਹੀਂ ਹੈ ਭਾਈ, ਸਾਡੇ ਲਈ ਤਾਂ ਸਾਰੇ ਇੱਕੋ ਜਿਹੇ ਨੇ। ਕੇਰਲਾ ਦੇ ਵਿੱਚ ਇਹਨਾਂ ਦੀਆਂ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ ਸਰਕੂਲਰ ਕੱਢੇ ਕਿ ਜੀ ਕਿਉਂਕਿ ਕੇਰਲਾ 'ਚ ਕ੍ਰਿਸਚਨ ਤੇ ਮੁਸਲਮਾਨ ਨੇ, ਬਾਹਰਲੇ ਇਹਨਾਂ ਦੀ ਮਦਦ ਕਰਨ, ਸਾਡੀਆਂ ਜਥੇਬੰਦੀਆਂ ਨਾ ਜਾਣ। ਸਿੱਖ ਸਭ ਤੋਂ ਪਹਿਲਾਂ ਕੇਰਲਾ 'ਚ ਗਏ, ਔਰ ਮੈਂ ਇੱਕ ਦਿਨ ਟਰੈਵਲ ਕਰ ਰਿਹਾ ਸੀ
ਕੈਲੀਫੋਰਨੀਆ ਨੂੰ, ਤਾਂ ਮੇਰੇ ਨਾਲ ਸਾਊਥ ਇੰਡੀਆ ਦਾ ਇੱਕ ਕੇਰਲਾਈਟ IT ਇੰਜੀਨੀਅਰ ਬੈਠਾ, ਉਹਨੇ ਬਹਿੰਦੇ ਹੀ ਥੈਂਕ ਯੂ ਕੀਤਾ। ਉਹਨੇ ਕਿਹਾ ਜੀ ਜਦੋਂ ਬਾਕੀਆਂ ਨੇ ਨਫ਼ਰਤ ਦਿਖਾਈ ਹੈ, ਸਿੱਖਸ ਹੈਵ ਕਮ ਟੂ ਆਵਰ ਰੈਸਕਿਊ। ਕੇਰਲਾ ਦੇ ਵਿੱਚ ਉਹਨਾਂ ਨੇ ਲੰਗਰ ਵੀ ਲਾਏ ਨੇ, ਅੱਜ ਉਹ ਘਰ ਵੀ ਬਣਾ ਕੇ ਦੇ ਰਹੇ ਨੇ। ਇਹ ਗੁਰੂ ਨਾਨਕ ਦੀ ਬਦੌਲਤ ਹੈ। ਸਾਡੇ ਅੰਦਰ ਕੋਈ ਕਮਿਊਨਲ ਐਂਗਲ ਨਹੀਂ ਹੈ, ਕੋਈ ਨਫ਼ਰਤ ਨਹੀਂ ਹੈ, ਕਿਸੇ ਪ੍ਰਤੀ ਕੋਈ ਨੈਗੇਸ਼ਨ ਨਹੀਂ ਹੈ। ਅਸੀਂ ਤਾਂ 2 ਵੇਲੇ ਦੀ ਅਰਦਾਸ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਤਿਗੁਰੂ ਰਹਿਮਤ ਕਰਨ। ਇਹਦੇ ਬਾਵਜੂਦ ਕਿ ਨਫ਼ਰਤ ਦਾ ਦੌਰ ਹੈ, ਇਹਦੇ ਬਾਵਜੂਦ ਕਿ ਜ਼ੁਲਮ ਦੀ ਹਨੇਰੀ ਹੋਰ ਵੀ ਤੇਜ਼ੀ ਨਾਲ ਪੰਜਾਬ 'ਚ ਝੁੱਲਣ ਵਾਲੀ ਹੈ, ਇਸ ਦੇ ਬਾਵਜੂਦ ਕਿ ਭਾਰਤ ਭਰ ਦੇ ਵਿੱਚ ਅੱਜ ਸਿੱਖ ਮਹਿਫੂਜ਼ ਨਹੀਂ ਹੈ, ਸਤਿਗੁਰੂ ਰਹਿਮਤ ਕਰਨ। ਸਾਨੂੰ ਆਪਣੀਆਂ ਸਿੱਖਿਆਵਾਂ ਤੇ ਉਸ ਅਮਲ ਦੇ ਉੱਤੇ ਜਿੱਥੇ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਇਸ ਤੇ ਸਾਡੇ ਪੈਰ ਟਿਕੇ ਹੋਣ। ਪਰ ਅਲਟੀਮੇਟ ਸਾਡੀ ਡੈਸਟੀਨੀ ਪੋਲੀਟੀਕਲ ਸਰਵਾਈਵਲ, 30 ਮਿਲੀਅਨ ਸਿੱਖ ਕੌਮ ਦਾ ਭਵਿੱਖ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਜਿਸ ਦਾ ਨਾਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨ ਕੇ ਖਾਲਿਸਤਾਨ ਰੱਖਿਆ ਹੋਇਆ ਹੈ। ਉਸ ਦੇ ਲਈ ਅਸੀਂ ਯਤਨਸ਼ੀਲ ਹੋਈਏ। ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਬੇਸ਼ੱਕ ਇਹ ਪੈਂਡਾ ਵਿਖੜਾ, ਪਰ ਅੱਜ ਦੇ ਇਸ ਪੀਰੀਅਡ ਦੇ ਵਿੱਚ ਇੱਕ ਵੱਡੀ ਲੜਾਈ ਮੀਡੀਆ ਦੇ ਵਿੱਚ ਲੜੀ ਜਾਂਦੀ ਹੈ। ਮੀਡੀਆ 'ਚ ਹੀ ਲੜਾਈ ਜਿੱਤੀ ਹਾਰੀ ਜਾਂਦੀ ਹੈ। ਸੋ ਅਸੀਂ ਇਹ ਮਹਿਸੂਸ ਕਰਦੇ ਕਿ ਅਸੀਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ 6 ਸਾਲਾਂ 'ਚ TV 84 ਨੂੰ ਇਸ ਮੁਕਾਮ ਤੱਕ ਲੈ ਆਂਦਾ ਕਿ ਅੱਜ ਦੁਨੀਆ 'ਚ ਜਿਹੜਾ ਵੀ ਕੋਈ ਪੰਥ ਪ੍ਰਸਤ ਸਿੱਖ ਹੈ ਉਹਨੂੰ ਇਹ ਪਤਾ ਹੈ ਕਿ TV 84 ਕੀ ਹੈ। ਈਵਨ ਕੈਪਟਨ ਅਮਰਿੰਦਰ ਸਿੰਘ, ਉਹਨੇ ਆਪਣੀਆਂ 2 ਡਿਫਰੈਂਟ, ਇੱਕ ਪ੍ਰੈਸ ਕਾਨਫਰੰਸ, ਇੱਕ 1-to-1 ਇੰਟਰਵਿਊ 'ਚ ਉਹ ਪੱਤਰਕਾਰਾਂ ਨੂੰ ਪੁੱਛ ਰਿਹਾ, ਹੈਵ ਯੂ ਸੀਨ TV 84? ਉਹ ਰਿਡੀਕਿਊਲ ਕਰਨਾ ਚਾਹੁੰਦਾ ਹੈ, ਕੋਈ ਪਾਕਿਸਤਾਨ ਦੇ ਖਾਤੇ 'ਚ ਪਾਉਂਦਾ ਹੈ, ਕੋਈ ਕਿਸੇ ਦੇ ਪਾਉਂਦਾ ਹੈ। ਪਰ ਸਾਡਾ ਇਹ ਕਹਿਣਾ ਵੀ ਸਾਡੀ ਕੌਮ ਬੜੀ ਅਮੀਰ ਹੈ, ਅਸੀਂ ਆਪਣੀ ਕੌਮ ਦੇ ਦਸਵੰਧ ਦੇ ਉੱਤੇ ਟੇਕ ਰੱਖਦੇ ਹਾਂ। ਸਾਨੂੰ ਕਿਸੇ ਪਾਕਿਸਤਾਨ, ਅਮਰੀਕਾ ਜਾਂ ਕਿਸੇ ਦੀ ਮਦਦ ਦੀ ਲੋੜ ਨਹੀਂ ਹੈ। ਹਾਂ, ਅਸੀਂ ਡਿਪਲੋਮੈਟਿਕ ਸਪੋਰਟ ਜ਼ਰੂਰ ਮੰਗਦੇ ਹਾਂ, ਉਹ ਪਾਕਿਸਤਾਨ ਦੇ, ਚੀਨ ਦੇ, ਅਮਰੀਕਾ ਦੇ, ਇੰਗਲੈਂਡ ਦੇ, ਕੈਨੇਡਾ ਦੇ, ਕਿ ਭਾਈ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਨਾਲ ਪਰਸੀਕਿਊਸ਼ਨ ਹੋਈ ਹੈ, ਸਾਡੀ ਇੱਕ ਜਨਰੇਸ਼ਨ ਮਾਰ ਦਿੱਤੀ ਹੈ। ਤੇ ਜਿਵੇਂ ਯਹੂਦੀਆਂ ਨੂੰ ਇਜ਼ਰਾਈਲ ਬਣਾਉਣ ਦੇ ਲਈ ਅਲਟੀਮੇਟਲੀ ਰੈਜ਼ੋਲੂਸ਼ਨ ਇਸ 'ਚੋਂ ਹੀ ਨਿਕਲਿਆ ਸੀ ਕਿ ਭਾਈ ਇਹ ਪਰਸੀਕਿਊਟਡ ਲੋਕ ਨੇ, ਇਹਨਾਂ ਦਾ ਹੱਕ ਹੈ ਨੇਸ਼ਨ ਦੇ ਉੱਤੇ, ਅਸੀਂ ਇਸ ਕਿਸਮ ਦੀ ਡਿਪਲੋਮੈਟਿਕ ਸਪੋਰਟ ਜ਼ਰੂਰ ਮੰਗਦੇ ਹਾਂ। ਬਾਕੀ ਅਸੀਂ ਆਪਣੇ ਪੰਥ ਦੇ ਸਾਹਮਣੇ, ਆਪਣੀ ਸੰਗਤ 'ਤੇ ਸਾਡੀ ਟੇਕ ਹੈ। ਸਾਨੂੰ ਇਸ ਗੱਲ ਦਾ ਹਮੇਸ਼ਾ ਮਾਣ ਹੈ ਕਿ ਜਿਵੇਂ ਖਾਲਿਸਤਾਨ ਦੀ ਡੈਕਲੇਰੇਸ਼ਨ 'ਚ ਵੀ ਸੀ ਕਿ ਸੰਗਤ ਸਾਡੇ ਕਿਲੇ ਨੇ, ਇਹ ਸਾਡੇ ਕਿਲੇ ਵੀ ਨੇ, ਇਹ ਸਾਡਾ ਖਜ਼ਾਨਾ ਵੀ ਹੈ, ਔਰ ਇਹੀ ਅਲਟੀਮੇਟ ਸਾਡੀ ਕਚਹਿਰੀ ਵੀ ਹੈ ਜਿੱਥੇ ਅਸੀਂ ਜਵਾਬਦੇਹ ਹੁੰਦੇ ਹਾਂ। ਔਰ ਸੰਗਤ ਨੇ ਹਮੇਸ਼ਾ ਹੀ ਹਰ ਜਿਹੜਾ ਵੀ ਪੰਥ ਪ੍ਰਸਤ ਸਿੱਖ ਵੀਰ ਭੈਣ ਤੁਰੇ ਨੇ ਉਹਨਾਂ ਦੇ ਨਾਲ ਉਹ ਖਲੋਤੇ ਨੇ। ਸੋ ਅਸੀਂ ਇਹ ਤੁਹਾਡੇ ਤੋਂ ਜ਼ਰੂਰ ਆਸ ਰੱਖਦੇ ਹਾਂ ਕਿ ਤੁਸੀਂ ਜਿੰਨਾ ਵੀ ਤੁਹਾਡੀ ਸਮਰੱਥਾ ਹੈ ਉਹਦੇ ਮੁਤਾਬਕ ਜ਼ਰੂਰ ਜਿਹੜਾ ਉਹ ਸਮਰਥਨ ਵੀ ਦਿਓ। TV84.tv ਦੇ ਥੱਲੇ ਤੁਸੀਂ ਲਾਈਵ ਇਸ ਨੂੰ ਦੇਖ ਸਕਦੇ ਹੋ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ। ਅਦਰਵਾਈਜ਼ ਸਾਰੀਆਂ ਡਿਵਾਈਸਿਸ, ਰੋਕੂ, ਜਾਦੂ ਔਰ IP ਬਾਕਸ, ਇਹਨਾਂ ਦੇ ਉੱਤੇ ਵੀ ਹੈ। ਜਿਹੜੇ ਨਿਊਯਾਰਕ ਜਾਂ ਦੂਜੀ ਬੈਲਟ 'ਚ ਨੇ, ਸਪੈਕਟਰਮ ਕੇਬਲ ਕੈਨੇਡਾ ਦਾ ਵਿੱਚ, ਬੈਲ 5 ਕੇਬਲ, ਇਹਨਾਂ ਸਾਰਿਆਂ ਦੇ ਉੱਤੇ, ਸਾਰੇ ਗੈਜਟਸ ਦੇ ਉੱਤੇ ਇਹ ਮੌਜੂਦ ਹੈ। ਸਤਿਗੁਰੂ ਰਹਿਮਤ ਕਰਨ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
साहिबा क्या नहीं करते
दाता तेरे सदा सिफत सलाह तेरे नाम मन वसावे नाम जिनके मन बसिया नानक सच्चे साहिब क्या नहीं करते रे नाम मेरा आधारो साच नाम आधार कर शांत सुख मन आए बसया जिनी इच्छा सब बुझाइया सदा कुर्बान पिता गुर लेटो नानक सुनो संतो शब्द करो के आरो साचा नाम मेरा आधारो अजे हर सभा के शब्द वाजे कला जित कर तारिया पंचदूत तुद वस पीते हार कंटक मारिया कर्म पाया तुद जिनको से नाम हर के लागे है नानक तै सुख होवा तित कर अनहद वाजे हमिद सुनो वड पागियो सगल मनोरथ पूरे और ब्रह्म प्रभ पाया उतरे सगल सूरे दुख रोग संताप उतरे सुनी सच्ची वाणी संत साजन परे सर से पूरे सुनते पुनीत कहते पवित सतगुर रहया भरपूरे बिन बंद नानक गुर चरण लागे वाजे अनहद तूरे गुरु वाणी पिता माता करत महत दिवस रात दुई नाई काया केले सगल जगत चिड़ियाया बुरियाया वाचे कर्म दूर करमी आपो नाम के आया गए मशक्कत काल नानक के मुखी जिन्नी नाम के आया गए मशक्कत काल नानक ते मुख उजले पेते छुटी नाल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਜੋ ਸਮਾਗਮ ਚੱਲ ਰਹੇ ਨੇ ਉਹਨਾਂ ਦੇ ਸੰਬੰਧ ਵਿੱਚ ਸਾਰੇ ਸੰਗਤ ਨੂੰ ਨਾਨਕ ਨਾਮ ਲੇਵਾ ਸੰਗਤ ਨੂੰ ਮੈਂ ਸਵਰਨ ਸਿੰਘ ਦਾਨੇਵਾਲੀਆ ਰੇਡੀਓ ਪੰਜਾਬ ਟੁਡੇ ਬਠਿੰਡਾ ਵੱਲੋਂ TV 18 ਦੇ ਜ਼ਰੀਏ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਾ। ਸੋ ਸਾਰੀ ਸਾਧ ਸੰਗਤ ਨੂੰ ਇਹ ਵੀ ਬੇਨਤੀ ਕਰਦਾ ਕਿ ਸਾਨੂੰ ਸਾਡਾ ਜਨਮ ਸਥਲ ਨਨਕਾਣਾ ਸਾਹਿਬ ਨਹੀਂ ਭੁਲਾਉਣਾ ਚਾਹੀਦਾ ਤੇ ਅਸੀਂ ਬਾਬੇ ਨਾਨਕ ਦੇ ਘਰ ਨਨਕਾਣਾ ਸਾਹਿਬ ਨਾਲ ਵੀ ਜੁੜੀਏ, ਕੋਸ਼ਿਸ਼ ਕਰੀਏ। ਜਿਵੇਂ ਦੂਜੇ ਧਰਮ ਆਪਣੇ ਸਥਾਨਾਂ ਤੇ ਜਾਂਦੇ ਨੇ ਤੇ ਕਹਿੰਦੇ ਨੇ ਕਿ ਸਾਡਾ ਜਿਹੜਾ ਜੀਵਨ ਉੱਥੇ ਜਾਇਆ ਸਫਲ ਨਹੀਂ ਹੁੰਦਾ, ਤਾਂ ਇਸੇ ਤਰ੍ਹਾਂ ਸਾਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਈਏ ਤਾਂ ਜੋ ਉਹਨਾਂ ਨੂੰ ਪਤਾ ਚੱਲੇ ਕਿ ਸਾਡੇ ਬਾਬੇ ਨਾਨਕ ਨੇ ਜਿਹੜਾ ਸਾਡਾ ਉੱਥੋਂ ਜਨਮ ਦਿੱਤਾ, ਸਾਨੂੰ ਸਿੱਖੀ ਨੂੰ ਜਨਮ ਦਿੱਤਾ। ਸੋ ਉਹਨਾਂ ਦੇ ਸਿਧਾਂਤਾਂ ਤੇ ਅਸੀਂ ਚੱਲੀਏ, ਕਿਰਤ ਕਰੀਏ, ਨਾਮ ਜਪੀਏ ਤੇ ਵੰਡ ਕੇ ਛਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।